ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 8 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ, ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਲੋਬ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ। ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੇਰੂਸਲਮ ਇਜ਼ਰਾਈਲ ਤੋਂ ਖਬਰ ਆ ਰਹੀ ਆ ਕਿ ਉੱਥੇ ਇੱਕ ਸ਼ੂਟਿੰਗ ਹੋਈ ਆ, ਜਿਹਦੇ ਵਿੱਚ ਇੱਕ ਪਾਲਸਤੀਨੀਅਨ ਮੂਲ ਦੇ ਬੰਦੇ ਨੇ 6 ਜਣੇ ਜਿਹੜੇ ਆ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਹੈਗਾ ਆ। ਜੋ ਇਜ਼ਰਾਈਲ ਦੀ ਪੁਲਿਸ ਆ, ਉਹ ਕਹਿ ਰਹੇ ਆ ਵੀ 2 ਅਟੈਕਰ ਸੀਗੇ ਜੋ ਇੱਕ ਕਾਰ ਦੇ ਨਾਲ ਆਏ ਰਿਮੋਟ ਜੰਕਸ਼ਨ ਦੇ ਉੱਤੇ, ਜਿੱਥੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਬੱਸ ਸਟਾਪ ਦੇ ਉੱਤੇ, ਤੇ ਇੱਕ ਸਿਕਿਉਰਿਟੀ ਆਫਿਸਰ ਤੇ ਇੱਕ ਸਿਵਲੀਅਨ ਉਹਨਾਂ ਨੇ ਜੋ ਰਿਟਰਨ ਜ਼ਰੂਰ ਕੀਤੀਆਂ ਫਾਇਰ ਉਸ ਸੀਨ ਦੇ ਉੱਤੇ, ਜਿਹਦੇ ਨਾਲ ਜਿਹੜਾ ਅਟੈਕਰ ਆ ਉਹਦੀ ਮੌਤ ਹੋ ਗਈ, ਪਰ 6 ਜਾਣੇ ਜਿਹੜੇ ਹੋਰ ਆ ਉਹ ਜ਼ਰੂਰ ਮਾਰੇ ਗਏ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਹਮਾਸ ਨੇ ਕਿਸੇ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਨਹੀਂ ਲਈ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਰਾਸ਼ਟਰਪਤੀ ਟਰੰਪ, ਆਪਾਂ ਨੂੰ ਪਤਾ ਵੀ ਵੀਕਐਂਡ ਦੇ ਉੱਤੇ ਜਿਹੜਾ ਹੰਡਈ ਵਾਲਾ ਹੋਇਆ ਸੀਗਾ ਕਾਂਡ ਕਹਿ ਸਕਦੇ ਹਾਂ ਇੱਕ ਹਿਸਾਬ ਦੇ ਨਾਲ, ਵੀ ਉੱਥੇ ਜਿਹੜਾ ਪਲਾਂਟ ਬਣ ਰਿਹਾ ਸੀ ਉੱਥੇ ਇਮੀਗ੍ਰੇਸ਼ਨ ਦੀ ਰੇਡ ਵੱਜੀ। ਪੌਣੇ 500 ਬੰਦਾ ਜਿਹੜਾ ਉਹਨਾਂ ਨੇ ਉੱਥੋਂ ਡਿਟੇਨ ਜਿਹੜਾ ਉਹ ਕਰ ਲਿਆ। ਤੇ ਰਾਸ਼ਟਰਪਤੀ ਟਰੰਪ ਨੇ ਵੀ ਇਸ ਬਾਬਤ ਚੇਤਾਵਨੀ ਜਿਹੜੀ ਆ ਬਾਹਰਲੀਆਂ ਕੰਪਨੀਆਂ ਨੂੰ ਦਿੱਤੀ ਆ। ਕਹਿੰਦੇ ਵੀ ਭਾਈ, ਜੇ ਤੁਸੀਂ ਅਮਰੀਕਾ ਦੇ ਵਿੱਚ ਨਿਵੇਸ਼ ਕਰ ਰਹੇ ਆ, ਇਨਵੈਸਟਮੈਂਟ ਜਿਹੜੇ ਉਹ ਕਰ ਰਹੇ ਆ, ਤੇ ਸਾਡੇ ਜਿਹੜੇ ਆ ਇਮੀਗ੍ਰੇਸ਼ਨ ਦੇ ਰੂਲਸ ਆ ਤੁਹਾਨੂੰ ਉਹਨਾਂ ਦੀ ਪਾਲਣਾ ਤੁਹਾਨੂੰ ਕਰਨੀ ਪੈਣੀ ਆ। ਕਹਿੰਦੇ ਵੀ ਵੀ ਐਨਕਰੇਜ ਯੂ ਟੂ ਲੀਗਲੀ ਬ੍ਰਿੰਗ ਯੂਰ ਵੈਰੀ ਸਮਾਰਟ ਪੀਪਲ, ਵੀ ਸਿਆਣੇ ਬੰਦੇ, ਹੁਸ਼ਿਆਰ ਬੰਦੇ ਜਿਹੜੇ ਆ ਉਹ ਤੁਸੀਂ ਅਮਰੀਕਾ ਦੇ ਵਿੱਚ ਲੈ ਕੇ ਆਓ। ਉਹਨਾਂ ਨੇ ਸਾਰੀਆਂ ਇੰਟਰਨੈਸ਼ਨਲ ਕੰਪਨੀਜ਼ ਨੂੰ ਜਿਹੜਾ ਇਹ ਸੰਬੋਧਿਤ ਹੁੰਦੇ ਹੋਏ ਆਖਿਆ ਵੀ ਤੁਹਾਨੂੰ ਜੀ ਆਇਆਂ ਨੂੰ ਤਾਂ ਹੈਗਾ ਆ, ਪਰ ਤੁਹਾਨੂੰ ਇਮੀਗ੍ਰੇਸ਼ਨ ਦੇ ਜਿਹੜੇ ਰੂਲਸ ਆ US ਦੇ, ਉਹਨਾਂ ਦੀ ਪਾਲਣਾ ਜਿਹੜੀ ਉਹ ਕਰਨੀ ਪੈਣੀ ਆ। ਪਿਛਲੇ ਹਫ਼ਤੇ ਜਾਰਜੀਆ ਦੇ ਇਸ ਸਾਊਥ ਕੋਰੀਅਨ ਕੰਪਨੀ ਦੇ ਜਿਹੜੇ ਪਲਾਂਟ ਆ, ਉਸ ਤੋਂ ਬਾਅਦ ਦੇ ਵਿੱਚ ਇਹ ਹੜਕੰਪ ਜਿਹੜਾ ਉਹ ਮਚਿਆ ਸੀ। ਉੱਧਰ ਸਾਊਥ ਕੋਰੀਆ ਵਾਲਿਆਂ ਨੇ ਵੀ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੇ ਬਿਆਨਬਾਜ਼ੀ ਆ ਉਹ ਜ਼ਰੂਰ ਕੀਤੀ ਸੀਗੀ। ਕਹਿੰਦੇ ਵੀ ਯੂਰ ਇਨਵੈਸਟਮੈਂਟਸ ਆਰ ਵੈਲਕਮ, ਵੀ ਇਨਕਰੇਜ ਯੂ ਟੂ ਲੀਗਲੀ ਬ੍ਰਿੰਗ ਯੂਰ ਵੈਰੀ ਸਮਾਰਟ ਪੀਪਲ and we will make it quickly legally possible for you to do so. ਤੇ hire and train American workers, ਇਹ ਵੀ ਜਿਹੜੀ ਉਹਨਾਂ ਨੇ ਅਮਰੀਕਨ ਜਿਹੜੀਆਂ ਓਵਰਸੀਜ਼ ਫਰਮਸ ਆ ਉਹਨਾਂ ਨੂੰ ਜਿਹੜਾ ਆ ਉਹ ਕਰਨ ਨੂੰ ਜਿਹੜਾ ਉਹ ਆਖਿਆ। ਸਾਊਥ ਕੋਰੀਆ ਜੁਲਾਈ ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ $100 ਬਿਲੀਅਨ ਦੀ ਜਿਹੜੀ US ਐਨਰਜੀ ਦੇ ਵਿੱਚ ਉਹ ਪਰਚੇਜ਼ ਜਿਹੜੀ ਉਹ ਕਰਨਗੇ, $350 ਬਿਲੀਅਨ ਦੀ ਓਵਰਆਲ ਜਿਹੜੀ ਇਨਵੈਸਟਮੈਂਟ ਆ ਉਹ US ਦੇ ਵਿੱਚ ਹੋਊਗੀ, ਤਾਂ ਜੋ ਉਹ ਉੱਥੋਂ ਆ ਰਹੇ ਸਮਾਨ ਦੇ ਉੱਤੇ ਟੈਰਿਫਸ ਜਿਹੜੇ ਆ ਉਹ ਘੱਟ ਜਿਹੜੇ ਉਹ ਲੱਗਣ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਲੀ ਜੇ ਮਿਓਂਗ ਤੇ ਟਰੰਪ, ਉਹਨਾਂ ਨੇ ਜਿਹੜੇ ਆਪਸ ਦੇ ਵਿੱਚ ਇਹ ਸਮਝੌਤਾ ਵਾਸ਼ਿੰਗਟਨ ਦੇ ਵਿੱਚ 2 ਹਫ਼ਤੇ ਪਹਿਲਾਂ ਹੀ ਇਸ ਰੇਡ ਤੋਂ ਕੀਤਾ ਸੀਗਾ। ਸੋ ਜਦ ਇਹ ਰੇਡ ਵਾਪਰੀ ਆ, ਇਹ ਸਾਈਟ ਅੰਡਰ ਕੰਸਟਰਕਸ਼ਨ ਸੀਗੀ, ਬਣ ਰਹੀ ਸੀਗੀ, ਇੱਥੇ ਬੈਟਰੀਜ਼ ਪ੍ਰੋਡਿਊਸ ਹੋਣੀਆਂ ਸੀ ਇਲੈਕਟ੍ਰਿਕ ਵਹੀਕਲਸ ਦੇ ਲਈ,
ਜਿਹੜੇ ਜਾਰਜੀਆ ਦੇ ਰਿਪਬਲਿਕਨ ਗਵਰਨਰ 2022 ਦੇ ਵਿੱਚ ਉਹਨਾਂ ਨੇ ਜਿਹੜਾ ਆਖਿਆ ਸੀਗਾ ਵੀ ਲਾਰਜੈਸਟ ਇਕਨੋਮਿਕ ਡਿਵੈਲਪਮੈਂਟ ਪ੍ਰੋਜੈਕਟ ਸੂਬੇ ਦੇ ਇਤਿਹਾਸ ਦੇ ਵਿੱਚ ਜਿਹੜਾ ਉਹ ਬਣਿਆ ਆ। ਸਾਊਥ ਕੋਰੀਆ ਦੇ ਜਿਹੜੇ ਫੋਰਨ ਮਿਨਿਸਟਰ ਚੋ ਹਿਵਾਂਗ ਉਹਨਾਂ ਨੇ ਵੀਕਐਂਡ ਦੇ ਉੱਤੇ ਕਿਹਾ, ਕਹਿੰਦੇ ਵੀ ਸਾਨੂੰ ਬਹੁਤ ਫਿਕਰ ਆ ਵੀ ਜਿਹੜੇ ਕੋਰੀਅਨਸ ਡਿਟੇਨ ਕੀਤੇ ਗਏ ਆ, ਕੋਰੀਅਨ ਨੈਸ਼ਨਲਸ, ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਕੀਤਾ ਗਿਆ ਆ। ਕਹਿੰਦੇ ਵੀ ਇਹ ਬ੍ਰੌਡਰ ਰੀਪਰਕਸ਼ਨਸ ਜਿਹੜੀਆਂ ਇਸ ਦੀਆਂ ਹੋ ਸਕਦੀਆਂ ਆ, ਇਹ ਬਹੁਤ ਸੰਜੀਦਾ ਕਹਿੰਦੇ ਵੀ ਮੈਟਰ ਆ। ਸਾਊਥ ਕੋਰੀਆ ਦੀ ਜਿਹੜੀ ਓਪੋਜੀਸ਼ਨ ਪਾਰਟੀ ਆ ਉਹਨਾਂ ਨੇ ਆਖਿਆ। ਹੁਣ ਜਿਹੜੀ ਹਰਜੋਤ ਸਿੰਘ ਜੀ ਇਹ ਖਬਰ ਆ ਰਹੀ ਆ ਵੀ ਇਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ ਉਹਨਾਂ ਨੂੰ ਛੱਡਿਆ ਜਿਹੜਾ ਹੋ ਜਾਵੇਗਾ ਤੇ ਮੋਸਟ ਪ੍ਰੋਬਬਲੀ ਉਹਨਾਂ ਨੂੰ ਵਾਪਸ ਘੱਲ ਦਿੱਤਾ ਜਾਵੇਗਾ। ਉਹ ਜਦੋਂ ਕੰਸਟਰਕਸ਼ਨ ਦਾ ਹਰਜੋਤ ਸਿੰਘ ਜੀ ਆਪਾਂ ਨਾਮ ਸੁਣਦੇ ਆ ਤਾਂ ਸਾਰਿਆਂ ਨੂੰ ਇਹੀ ਲੱਗਦਾ ਆ ਵੀ ਸ਼ਾਇਦ ਹਰ ਇੱਕ ਪਾਸੇ ਹਿਸਪੈਨਿਕ ਮੂਲ ਦੇ ਲੋਕ ਹੀ ਜ਼ਿਆਦਾ ਜਿਹੜਾ ਕੰਸਟਰਕਸ਼ਨ ਦੇ ਵਿੱਚ ਕੰਮ ਕਰਦੇ ਆ, ਪਰ ਸਾਊਥ ਕੋਰੀਆ ਦੀ ਆਪਣੀ ਹੀ ਫੈਕਟਰੀ ਇੱਥੇ ਬਣ ਰਹੀ ਸੀ, ਸੋ ਲੱਗਦਾ ਵੀ ਉਹਨਾਂ ਨੇ ਆਪਣੇ ਬੰਦੇ ਹੀ ਜਿਹੜੇ ਇੱਥੇ ਬੁਲਾਏ ਸੀਗੇ। ਪਰ ਆਈਸ ਦੀ ਜਿਹੜੀ ਰੇਡ ਵੱਜਣ ਤੋਂ ਬਾਅਦ 'ਚ ਸਾਰਾ ਕੰਮਕਾਜ ਇੱਕ ਹਿਸਾਬ ਦੇ ਨਾਲ ਠੱਪ ਹੋਇਆ। ਹੰਡਈ ਨੇ ਤਾਂ ਉੱਦਾਂ ਕਿਹਾ ਸੀਗਾ ਵੀ ਉਹ ਅਮਰੀਕਾ ਦੇ ਨਾਲ ਹਰ ਤਰੀਕੇ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕਰਨਗੇ ਤਾਂ ਜੋ ਇੱਦਾਂ ਦੀ ਨੌਬਤ ਜਿਹੜੀ ਉਹ ਦੁਬਾਰਾ ਨਾ ਆਵੇ। ਪਰ ਦੋਨਾਂ ਮੁਲਕਾਂ ਦੇ ਵਿੱਚ ਜਿੱਥੇ ਅਜੇ ਸਮਝੌਤੇ ਹੋਇਆਂ ਨੂੰ ਕੁਛ ਕਹਿ ਲਓ ਵੀ ਹਫ਼ਤੇ ਜਾਂ ਮਹੀਨੇ ਹੀ ਹੋਏ ਸੀ, ਇਸ ਪੂਰੀ ਜਿਹੜੀ ਕਹਿ ਸਕਦੇ ਵੀ ਰੇਡ ਤੋਂ ਬਾਅਦ 'ਚ ਕਿਤੇ ਥੋੜ੍ਹੀ ਖਟਾਸ ਜਿਹੜੀ ਉਹ ਆ ਸਕਦੀ ਆ। ਪਰ ਹੋਪਫੁਲੀ ਦੋਨੋਂ ਮੁਲਕ ਲੀਹ ਦੇ ਉੱਤੇ ਆਉਣ ਤੇ ਜਿਹੜੀ ਇਨਵੈਸਟਮੈਂਟ ਅਮਰੀਕਾ ਦੇ ਵਿੱਚ ਇਹ ਬਚੀ ਰਵੇ, ਬਰਕਰਾਰ ਰਵੇ ਤੇ ਹੰਡਈ ਵਾਲੇ ਤੇ ਸਾਊਥ ਕੋਰੀਆ ਵਾਲੇ ਆਪਣੀ ਇਨਵੈਸਟਮੈਂਟ ਨੂੰ ਸਿਰੇ ਜਿਹੜੀ ਉਹ ਲਾ ਕੇ ਛੱਡਣ। ਜੀ, ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ। ਯੂਐਸ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਰੇਡਸ ਹੋ ਰਹੀਆਂ ਉਹ ਫੈਸਲਾ ਦੇ ਦਿੱਤਾ ਹੈਗਾ। ਪਿਛਲੇ ਦਿਨਾਂ 'ਚ ਇੱਕ ਕੋਰਟ ਨੇ ਕਿਹਾ ਸੀ ਵੀ ਜੋ ਕੈਲੀਫੋਰਨੀਆ ਦੇ ਵਿੱਚ ਰੇਡਸ ਕੀਤੀਆਂ ਜਾ ਰਹੀਆਂ ਆਈਸ ਵੱਲੋਂ, ਇਹ ਟੋਟਲੀ ਇਲੀਗਲ ਆ। ਪਰ ਯੂਐਸ ਦੀ ਸੁਪਰੀਮ ਕੋਰਟ ਨੇ ਰੋਇਟਰਸ, ਨਿਊਯਾਰਕ ਟਾਈਮ, ਲਾਸ ਐਂਜਲਸ ਟਾਈਮਜ਼ ਇਹ ਸਾਰੇ ਰਿਪੋਰਟ ਕਰ ਰਹੇ ਆ ਵੀ ਇਹ ਡਿਸੀਜਨ ਦੇ ਦਿੱਤਾ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾਂ ਦਾ ਜਿਹੜਾ ਰੇਡ ਮਾਰਨਾ ਵੱਖ-ਵੱਖ ਸ਼ਹਿਰਾਂ ਦੇ ਉੱਤੇ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਬਿਲਕੁਲ ਲੀਗਲ ਹੈਗਾ ਆ। ਸੋ ਇਹ ਪਿਛਲੇ ਦਿਨਾਂ 'ਚ ਬਹੁਤ ਰੌਲਾ ਪਿਆ ਸੀ। ਗਵਰਨਰ ਨੇ ਵੀ ਪਾਇਆ ਸੀ ਵੀ ਦੇਖੋ ਜੀ ਹੁਣ ਡਿਸੀਜਨ ਦੇ ਦਿੱਤਾ ਆ, ਟਰੰਪ ਹੋਣੀ ਗਲਤ ਗੱਲ ਕਰ ਰਹੇ ਆ। ਪਰ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ, ਆਪਾਂ ਨੂੰ ਪਤਾ ਟੋਟਲ 9 ਜੱਜਾਂ ਦੇ ਵਿੱਚੋਂ 6 ਜਿਹੜੇ ਆ ਕੰਜ਼ਰਵੇਟਿਵ ਹੈਗੇ ਆ ਤੇ 3 ਜਿਹੜੇ ਆ ਉਹ ਲਿਬਰਲ ਹੈਗੇ ਆ। ਸੋ 3 ਜਾਣਿਆਂ ਨੇ ਡਿਸੈਂਟ ਕੀਤਾ ਹੈਗਾ। 6 ਜਾਣੇ ਜਿਹੜੇ ਆ ਇਸ ਹੱਕ ਦੇ ਵਿੱਚ ਸੀਗੇ ਵੀ ਬਿਲਕੁਲ ਜੋ ਆ ਆਈਸ ਵਾਲੇ ਕਿਤੇ ਵੀ ਜਾ ਕੇ ਜਿਹੜੀ ਆ ਰੇਡ ਪਾ ਸਕਦੇ, ਨਾਲ ਉਹਨਾਂ ਦੇ ਨੈਸ਼ਨਲ ਗਾਰਡ ਟਰੂਪਸ ਤੇ ਯੂਐਸ ਮਰੀਨਸ ਜਿਹੜੇ ਆ ਉਹ ਜਾ ਸਕਦੇ ਹੈਗੇ ਆ। ਲੋਕਲ ਆਫੀਸ਼ੀਅਲ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਹੋਣੀ ਜੋ ਕਿ ਡੈਮੋਕ੍ਰੇਟ ਆ, ਉਹਨਾਂ ਨੇ ਇਹਦਾ ਪ੍ਰੋਟੈਸਟ ਕੀਤਾ ਸੀ, ਕੇਸ ਕੀਤਾ ਸੀ ਤੇ ਲੋਅਰ ਕੋਰਟ ਨੇ ਉਹਨਾਂ ਦੇ ਹੱਕ 'ਚ ਦਿੱਤਾ ਸੀ। ਪਰ ਅੱਜ ਜਿਹੜਾ ਇਹ ਫੈਸਲਾ ਹੈਗਾ ਆ ਉਹ ਪ੍ਰੈਜ਼ੀਡੈਂਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਚਲਾ ਗਿਆ ਹੈਗਾ ਆ। ਸੈਨ ਫਰਾਂਸਿਸਕੋ ਬੇਸਡ 9th ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਅਗਸਤ 1 ਨੂੰ ਜਿਹੜਾ ਇਹ ਡਿਸੀਜਨ ਦਿੱਤਾ ਸੀ। ਹੁਣ ਉਹਦੇ ਵਿੱਚ ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਖਾਸ ਕਰਕੇ ਤੁਸੀਂ ਜਿਹੜੀ ਆ ਉਹਨਾਂ ਦੇ ਬੰਦਿਆਂ ਦੀ ਰੇਸ ਦੇਖ ਕੇ ਜਾਂ ਉਹਨਾਂ ਦੀ ਲੈਂਗੁਏਜ ਦੇਖ ਕੇ ਜਿਹੜੇ ਅਰੈਸਟ ਕਰ ਰਹੇ ਹੈਗੇ ਆ। ਜਸਟਿਸ ਡਿਪਾਰਟਮੈਂਟ ਨੇ ਫਾਈਲਿੰਗ ਦੇ ਵਿੱਚ ਇਹ ਕਿਹਾ ਵੀ ਜੇ ਕੋਈ ਸਪੈਨਿਸ਼ ਬੋਲਦਾ ਆ ਜਾਂ ਕੰਸਟਰਕਸ਼ਨ ਵਰਕ ਕਰਦਾ ਹੈਗਾ, ਇਹਦੇ ਨਾਲ ਸਸਪੀਸ਼ਨ ਨਹੀਂ ਹੁੰਦਾ ਹੈਗਾ। ਸੋ ਸੁਪਰੀਮ ਕੋਰਟ ਨੇ ਇੱਕ ਤਾਂ ਇਹ ਬਹੁਤ ਵੱਡਾ ਫੈਸਲਾ ਦੇ ਦਿੱਤਾ ਟਰੰਪ ਐਡਮਿਨਿਸਟ੍ਰੇਸ਼ਨ ਦੇ। ਦੂਜਾ ਜਿਹੜਾ ਵੱਡਾ ਫੈਸਲਾ ਦਿੱਤਾ ਹੈਗਾ ਆ ਉਹ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਮਾਈਗ੍ਰੈਂਟਸ ਨੂੰ ਕਿਸੇ ਵੀ ਕੰਟਰੀ ਨੂੰ ਜਿਹੜਾ ਡਿਪੋਰਟ ਕਰ ਸਕਦਾ ਹੈਗਾ, ਚਾਹੇ ਉਹ ਉਹਨਾਂ ਨੂੰ ਉੱਥੇ ਖਤਰਾ ਸ਼ੋ ਹੁੰਦਾ ਹੋਵੇ ਜਾਂ ਨਾ ਸ਼ੋ ਹੁੰਦਾ ਹੋਵੇ। ਤੇ ਜਿਹੜਾ ਟੈਂਪਰੇਰੀ ਲੀਗਲ ਸਟੇਟਸ ਗਵਰਨਮੈਂਟ ਵੱਲੋਂ ਪਹਿਲਾਂ ਦਿੱਤਾ ਗਿਆ ਸੀ, ਜਿਹਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਮਾਈਗ੍ਰੈਂਟਸ ਹੈਗੇ ਆ ਹੇਤੀ ਹੋਰ ਇਹਨਾਂ ਮੁਲਕਾਂ ਦੇ, ਉਹ ਸਾਰਾ ਸਟੇਟਸ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਚੱਕ ਲਿਆ ਗਿਆ ਸੀ। ਸੋ ਇਹਨਾਂ ਡਿਸੀਜਨ ਦੇ ਨਾਲ ਲੱਗਦਾ ਵੀ ਹੁਣ ਧੜਾ ਧੜ ਜਿਹੜੇ ਲੋਕ ਆ ਉਹ ਡਿਪੋਰਟ ਕੀਤੇ ਜਾਣਗੇ। ਜੀ ਬਿਲਕੁਲ, ਸੁਪਰੀਮ ਕੋਰਟ ਨੇ ਜਿਹੜਾ ਇਹ ਕਿਹਾ ਹੈ ਵੀ ਜਿਹੜੇ ਐਲਏ ਏਰੀਆ ਦੇ ਵਿੱਚ ਰੇਡਸ ਦੇ ਉੱਤੇ ਲਿਮਿਟ ਲੱਗੀ ਸੀ, ਉਹ ਜਿਹੜੀ ਇਹਨਾਂ ਦੇ ਉੱਤੇ ਲਿਮਿਟ ਆ ਉਸ ਨੂੰ ਲਿਫਟ ਕਰ ਦਿੱਤਾ ਆ। ਸੋ ਟਰੰਪ ਹੋਣਾ ਨੂੰ ਜਿਹੜਾ ਹੁਣ ਖੁੱਲ੍ਹ ਕੇ ਇੱਕ ਮੌਕਾ ਜਿਹੜਾ ਉਹ ਮਿਲੇਗਾ ਲਾਸ ਐਂਜਲਸ ਦੇ ਵਿੱਚ ਇਮੀਗ੍ਰੇਸ਼ਨ ਰੇਡਸ ਆ ਉਹਨਾਂ ਨੂੰ ਹੋਰ ਇੱਕ ਹਿਸਾਬ ਦੇ ਨਾਲ ਤੇਜ਼ ਕਰਨ ਦੇ ਲਈ। ਇਕੱਲਾ ਇਹੀ ਨਹੀਂ, ਹੁਣ ਜੋ ਸ਼ਿਕਾਗੋ ਨੂੰ ਧਮਕੀਆਂ ਦਿੰਦੇ ਆ, ਬਾਲਟੀਮੋਰ ਨੂੰ ਧਮਕੀਆਂ ਦਿੰਦੇ ਆ, ਨਿਊਯਾਰਕ ਨੂੰ ਧਮਕੀਆਂ ਦਿੰਦੇ ਆ। ਸੋ ਟਰੰਪ ਹੁਣੀ ਵਨ ਮੈਨ ਰੂਲ ਦੇ ਵੱਲ ਨੂੰ ਹੌਲੀ ਹੌਲੀ ਜਿਹੜਾ ਉਹ
ਵੱਧ ਰਹੇ ਆ। ਜਿਹੜੀ ਉਹਨਾਂ ਦੇ ਮਨ ਦੀ ਭਾਵਨਾ ਆ ਉਸ ਨੂੰ ਹੁਣ ਪੂਰੀਆਂ ਕਰਨ ਦੇ ਲਈ ਜੋ ਮੁਲਕ ਦਾ ਸੁਪਰੀਮ ਕੋਰਟ ਆ ਉਹ ਵੀ ਉਹਨਾਂ ਨੂੰ ਹੁਣ ਪੂਰੀ ਤਰ੍ਹਾਂ ਉਹਨਾਂ ਦੀ ਪਿੱਠ ਦੇ ਉੱਤੇ ਆਣ ਜਿਹੜਾ ਉਹ ਖੜਾ ਹੋਇਆ ਆ। ਸੋ ਇਹ ਉਹਨਾਂ ਦੇ ਲਈ ਇੱਕ ਵੱਡੀ ਜਿੱਤ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖਣਗੇ। ਮਰੀਨਸ ਤੇ ਜਿਹੜੇ ਨੈਸ਼ਨਲ ਟਰੂਪਸ ਆ, ਨੈਸ਼ਨਲ ਗਾਰਡ ਆ, ਉਹਨਾਂ ਨੂੰ ਐਕਟੀਵੇਟ ਕਰਕੇ ਫੈਡਰਲਾਈਜ਼ ਕਰਕੇ ਇਹਨਾਂ ਸੂਬੇ ਦੇ ਸ਼ਹਿਰ ਦੇ ਵਿੱਚ ਘੱਲਿਆ ਗਿਆ ਸੀ। ਕਾਫੀ ਰੌਲਾ ਰੱਪਾ ਪਿਆ, ਪ੍ਰੋਟੈਸਟ ਜਿਹੜੇ ਉਹ ਚੱਲਦੇ ਜਿਹੜੇ ਉਹ ਰਹੇ, ਕਾਫੀ ਕੁਛ ਜਿਹੜਾ ਉੱਥੇ ਵਾਪਰਿਆ। ਤੇ ਅੱਜ ਜਿਹੜਾ ਸੁਪਰੀਮ ਕੋਰਟ ਨੇ ਜਿਹੜੀਆਂ ਲਿਮਿਟਸ ਲੱਗੀਆਂ ਸੀ ਇਮੀਗ੍ਰੇਸ਼ਨ ਰੇਡਸ ਦੇ ਉੱਤੇ, ਉਹਨਾਂ ਨੂੰ ਜਿਹੜਾ ਹੁਣ ਹਟਾ ਦਿੱਤਾ ਆ। ਸੋ ਐਮਰਜੈਂਸੀ ਡਾਕਟ ਦੇ ਵਿੱਚ ਸੁਪਰੀਮ ਕੋਰਟ ਦੇ ਇਹ ਕੇਸ ਸੁਣਵਾਈ ਅਧੀਨ ਆਇਆ ਸੀਗਾ ਤੇ ਇਸ ਦਾ ਜਿਹੜਾ ਫੈਸਲਾ ਆ ਉਹਦੇ ਲਈ ਕੋਈ ਤਰਕ ਨਹੀਂ ਦਿੱਤਾ ਗਿਆ, ਅਜੇ ਕੋਈ ਰੈਸ਼ਨਲ ਨਹੀਂ ਆਫਰ ਕੀਤਾ ਗਿਆ। ਕਹਿੰਦੇ ਵੀ ਇਹ ਅਮੂਮਨ ਇਹੀ ਪ੍ਰੋਸੈਸ ਹੁੰਦਾ, ਜਿਹੜਾ ਵੀ ਕੋਈ ਐਮਰਜੈਂਸੀ ਡਾਕਟ ਦੇ ਵਿੱਚ ਫੈਸਲਾ ਲਿਆ ਜਾਂਦਾ ਆ ਉਹਦਾ ਰੈਸ਼ਨਲ ਮੇ ਵੀ ਬਾਅਦ ਦੇ ਵਿੱਚ ਹੋ ਸਕਦਾ ਆ, ਪਰ ਜਿਹੜਾ ਆ ਉਸ ਮੌਕੇ ਦੇਣ ਦੀ ਜਿਹੜੀ ਜ਼ਰੂਰਤ ਨਹੀਂ ਹੁੰਦੀ। ਮੈਜੋਰਟੀ ਓਪੀਨੀਅਨ ਜਿਹੜਾ ਆ ਜਿੱਦਾਂ ਦੱਸਿਆ ਆ ਵੀ 6 ਜਾਣਿਆਂ ਦੇ ਵੱਲੋਂ ਤੇ 3 ਜਿਹੜੇ ਆ ਉਹਨਾਂ ਨੇ ਡਿਸੈਂਟ, ਜਿਹੜਾ 3 ਲਿਬਰਲ ਜੱਜ ਆ ਉਹਨਾਂ ਨੇ ਡਿਸੈਂਟ ਇਸ ਦੇ ਵਿੱਚ ਸ਼ੋ ਜਿਹੜਾ ਉਹ ਕੀਤਾ ਆ। ਸੋ ਜਿਹੜੇ ਜਸਟਿਸ ਸੋਨੀਆ ਸੋਟੋਮਾਯੋਰ ਆ ਡਿਸੈਂਟ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਲਿਖਿਆ, ਕਹਿੰਦੇ ਵੀ ਆਪਾਂ ਇਸ ਮੁਲਕ ਦੇ ਵਿੱਚ ਨਹੀਂ ਜਿਹੜਾ ਉੱਦਾਂ ਦੇ ਮੁਲਕ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਜਿੱਥੇ ਸਰਕਾਰ ਕਿਸੇ ਨੂੰ ਵੀ ਸੀਜ਼ ਕਰ ਲਵੇ, ਕਿਉਂਕਿ ਉਹ ਵੇਖਣ ਨੂੰ ਲਟੀਨੋ ਲੱਗਦਾ ਆ, ਬੋਲਦਾ ਉਹ ਸਪੈਨਿਸ਼ ਆ ਤੇ ਇੱਕ ਲੋ ਵੇਜ ਜੌਬ ਦੇ ਉੱਤੇ ਕੰਮ ਕਰ ਰਿਹਾ ਹੈਗਾ ਆ। ਸੋ ਕਹਿੰਦੇ ਵੀ ਰਾਦਰ ਉੱਥੇ ਅਸੀਂ ਇਕੱਲੇ ਖਾਲੀ ਹੱਥ ਤੇ ਹੱਥ ਧਰ ਕੇ ਨਹੀਂ ਖੜਾਂਗੇ, ਤੇ ਜਦੋਂ ਸਾਡੀਆਂ ਜਿਹੜੀਆਂ ਸੰਵਿਧਾਨਿਕ ਜਿਹੜੀਆਂ ਆਜ਼ਾਦੀਆਂ ਆ ਉਹ ਲੋਸਟ ਹੋ ਰਹੀਆਂ ਹੋਣ, ਉਹ ਉੱਡ ਰਹੀਆਂ ਹੋਣ, ਇਸ ਲਈ ਕਹਿੰਦੇ ਵੀ ਮੈਂ ਡਿਸੈਂਟ ਇਸ ਚ ਕਰ। ਜੀ, ਬਿਲਕੁਲ। ਸੋ ਇਸੇ ਤਰ੍ਹਾਂ ਫੈਡਰਲ ਇਮੀਗ੍ਰੇਸ਼ਨ ਜੋ ਕਹਿੰਦੇ ਵੀ ਸ਼ਿਕਾਗੋ ਦੇ ਵਿੱਚ ਰੇਡਸ ਆ ਉਹ ਪੂਰੀ ਤਰ੍ਹਾਂ ਪਲਾਨ ਕਰ ਲਈਆਂ ਗਈਆਂ ਹੈਗੀਆਂ। ਇਕੱਲਾ ਸ਼ਿਕਾਗੋ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਸ਼ਹਿਰ ਆ ਖਾਸ ਕਰਕੇ ਸੈਂਕਚੁਰੀ ਸਿਟੀਜ਼ ਹੈਗੀਆਂ ਉੱਥੇ ਰੇਡਸ ਕੀਤੀਆਂ ਜਾਊਗੀਆਂ, ਜਿਸ ਤਰ੍ਹਾਂ ਬੋਸਟਨ ਵਗੈਰਾ ਵੀ ਹੈਗਾ। ਆਲਰੇਡੀ ਕਹਿੰਦੇ ਵਾਰਨਿੰਗਸ ਸ਼ਿਕਾਗੋ ਏਰੀਏ ਦੇ ਵਿੱਚ ਲੋਕਾਂ ਨੂੰ ਦਿੱਤੀ ਗਈ ਹੈਗੀ ਆ। ਇਸ ਸੰਬੰਧ ਦੇ ਵਿੱਚ ਟੌਮ ਹੋਮਨ ਉਹਨਾਂ ਨੇ ਇਹ ਕਿਹਾ ਵੀ ਕਿਸੇ ਵੀ ਟਾਈਮ ਤੁਸੀਂ ਜਿਹੜਾ ਐਕਸ਼ਨ ਆ ਐਕਸਪੈਕਟ ਕਰ ਸਕਦੇ ਆ ਉਹਨਾਂ ਸੈਂਕਚੁਰੀ ਸਿਟੀਜ਼ ਦੇ ਵਿੱਚ ਆਲ ਓਵਰ ਅਮਰੀਕਾ ਦੇ ਵਿੱਚ, ਜਿੱਥੇ ਜਿਹੜਾ ਆ ਜਿੱਥੇ ਦੇ ਪੁਲਿਸ ਜਾਂ ਸ਼ੈਰਿਫ ਸਾਡੀ ਸਪੋਰਟ ਨਹੀਂ ਕਰ ਰਹੇ ਹੈਗੇ। ਸੋ ਇਹ ਤੋਂ ਇਹ ਲੱਗਦਾ ਵੀ ਮੋਰ ਡੈਮੋਕ੍ਰੈਟਿਕਲੀ ਲੈਡ ਸਿਟੀਜ਼ ਉੱਥੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਰੇਡਸ ਕੀਤੀਆਂ ਜਾ ਸਕਦੀਆਂ ਹੈਗੀਆਂ ਆ। ਸ਼ਿਕਾਗੋ ਤੋਂ ਬਾਅਦ ਨੈਕਸਟ ਜਿਹੜਾ ਆ ਮੇਅਰ ਮਿਸ਼ੈਲ ਵੂ ਹੈਗੀ ਆ ਬੋਸਟਨ ਦੀ, ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਾਫੀ ਉਹਨਾਂ ਦੇ ਪਿੱਛੇ ਪਈ ਹੋਈ ਹੈਗੀ ਆ ਵੀ ਉਹਨਾਂ ਨੇ ਜਿਹੜੀਆਂ ਸੈਂਕਚੁਰੀ ਪਾਲਿਸੀਜ਼ ਰੱਖੀਆਂ ਹੋਈਆਂ ਆ ਤੇ ਕਹਿੰਦੇ ਜੀ ਉਹ ਸਿਰਫ ਅਟਰੈਕਟ ਕਰਦੇ ਆ ਤਾਂ ਕਿ ਕ੍ਰਿਮੀਨਲ ਜਿਹੜੇ ਆ ਉੱਥੇ ਪਹੁੰਚ ਸਕਣ, ਉਹਨਾਂ ਦੇ ਜਿਹੜੇ ਸ਼ਹਿਰ ਦੇ ਵਿੱਚ ਰਹਿ ਸਕਣ। ਸੋ ਕਹਿੰਦੇ ਵੀ ਕ੍ਰਾਸਿੰਗ ਦਾ ਬਾਰਡਰ ਜਾਂ ਓਵਰਸਟੇਇੰਗ ਏ ਵੀਜ਼ਾ ਤੇ ਅਨਡਾਕੂਮੈਂਟਡ ਹੋਣਾ ਜਿਹੜਾ ਆ ਇਹ ਸਿਵਲ ਇਨਫਰੈਕਸ਼ਨ ਆ, ਨਾ ਕਿ ਕ੍ਰਿਮੀਨਲ। ਇਹ ਜੋ ਮੇਅਰ ਆ ਉੱਥੇ ਦੀ ਕਹਿੰਦੀ, ਪਰ ਜੋ ਆਈਸ ਜਾਂ ਹੋਮਲੈਂਡ ਸਿਕਿਉਰਿਟੀ ਆ ਉਹ ਕਹਿੰਦੇ ਵੀ ਜੇ ਤੁਸੀਂ ਇਲੀਗਲੀ ਬਾਰਡਰ ਕ੍ਰਾਸ ਕੀਤਾ ਤੁਸੀਂ ਕ੍ਰਿਮੀਨਲ ਹੈਗੇ ਆ। ਉਹ ਉਸ ਹਿਸਾਬ ਦੇ ਨਾਲ ਚੱਲ ਰਹੇ ਹੈਗੇ। ਬਹੁਤ ਸਾਰੇ ਸ਼ਹਿਰ ਕੋਸ਼ਿਸ਼ ਕਰ ਰਹੇ, ਜਿਸ ਤਰ੍ਹਾਂ ਕੈਲੀਫੋਰਨੀਆ ਨੇ ਸਟੇਟ ਨੇ ਕੀਤਾ ਸੀਗਾ। ਵਾਸ਼ਿੰਗਟਨ ਡੀਸੀ ਦੇ ਵਿੱਚ ਆਲਰੇਡੀ 2200 ਦੇ ਕਰੀਬ ਆਰਮਡ ਨੈਸ਼ਨਲ ਗਾਰਡ ਟਰੂਪ ਲੱਗੇ ਹੋਏ ਹੈਗੇ ਆ। ਉੱਥੇ ਦੇ ਆਫੀਸ਼ੀਅਲਸ ਸੂ ਵੀ ਕਰ ਰਹੇ ਹੈਗੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਪਰ ਅਲਟੀਮੇਟਲੀ ਕੀ ਹੋ ਰਿਹਾ ਹੈਗਾ ਵੀ ਜਿਹੜਾ ਡਿਸੀਜਨ ਆ ਸੁਪਰੀਮ ਕੋਰਟ ਦਾ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਜਾ ਰਿਹਾ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ। ਇਹ ਜੀ ਆਪਾਂ ਤੁਹਾਡੇ ਨਾਲ ਅੱਜ ਖਬਰ ਸਾਂਝੀ ਕੀਤੀ ਆ ਤੇ ਇੱਥੋਂ ਤੁਸੀਂ ਦੇਖ ਲਓ ਵੀ ਇਹ ਹੁਣ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਰੇਡਸ ਕਰਨਗੇ। ਹਰਜੋਤ ਸਿੰਘ ਜੀ, ਇਹਦੇ ਵਿੱਚ ਉਹਨਾਂ ਨੇ ਕਿਹਾ, ਅਦਾਲਤ ਨੇ ਜਿਹੜਾ ਇਹ ਕਿਹਾ, ਕਹਿੰਦੇ ਵੀ ਜਿਹੜਾ ਮੁੱਦਾ ਉਹਨਾਂ ਦੇ ਮੂਹਰੇ ਸੀਗਾ ਨਾ, ਵੀ ਇਹ ਕਹਿ ਰਹੇ ਸੀਗੇ ਵੀ ਜਿਹੜਾ ਟਰੰਪ ਪ੍ਰਸ਼ਾਸਨ ਆ ਤੇ ਜਿਹੜੇ ਇਹਨਾਂ ਦੇ ਦੁਆਰਾ ਰੇਡਸ ਮਾਰੀਆਂ ਜਾ ਰਹੀਆਂ, ਇਹ ਭੇਵ-ਭਾਵ ਦੀ ਭਾਵਨਾ ਦੇ ਨਾਲ, ਭੇਵ-ਭਾਵ ਦੀ ਜਿਹੜੀ ਆ ਉਹ ਭਾਵਨਾ ਦੇ ਨਾਲ ਕਰ ਰਹੇ ਸੀਗੇ। ਪਰ ਸੁਪਰੀਮ ਕੋਰਟ ਕਹਿੰਦਾ ਵੀ ਕਹਿੰਦੇ ਇਨਡਿਸਕ੍ਰਿਮੀਨੇਟਲੀ ਉਹਨਾਂ ਨੇ ਲੋਕ ਗ੍ਰਿਫਤਾਰ ਕੀਤੇ ਆ। ਸੋ ਉਹਨਾਂ ਨੇ ਕਹਿੰਦੇ ਵੀ ਦੇਖਿਆ ਨਹੀਂ ਆ ਵੀ ਬੰਦਾ ਕਿਹੜੇ ਮੂਲ ਦਾ ਆ, ਕਿਹੜੇ ਰੰਗ ਦਾ ਆ। ਸੋ ਸੁਪਰੀਮ ਕੋਰਟ ਇਸ ਚੀਜ਼ ਨੂੰ ਜਿਹੜੀ ਉਹ ਮੰਨਦੀ ਹੋਈ ਉਹਨਾਂ ਨੇ ਕਿਹਾ ਵੀ ਇਸ ਆਧਾਰ ਦੇ ਉੱਤੇ ਇਹਨਾਂ ਨੂੰ ਰੇਡਸ ਜਿਹੜੀਆਂ ਉਹ ਜਾਰੀ ਰੱਖਣ ਦਾ ਇੱਕ ਹਿਸਾਬ ਦੇ ਨਾਲ ਮੌਕਾ ਜਿਹੜਾ ਉਹ ਰਹੇਗਾ। ਇਹ ਐਗਜ਼ੈਕਟਲੀ ਇੱਦਾਂ ਹੀ ਜਿਹੜੇ ਉਹ ਚੱਲਦੀਆਂ ਰਹਿ ਸਕਣਗੀਆਂ ਜਾਂ ਆਰਜੀ ਤੌਰ ਦੇ ਉੱਤੇ ਆ, ਇਹ ਜਿਹੜਾ ਹੁਣ ਦੇਖਣਾ ਹੋਊਗਾ। ਸੋ ਸੁਪਰੀਮ ਕੋਰਟ ਨੇ
ਰੇਡਸ ਕਿਸ ਆਧਾਰ ਦੇ ਉੱਤੇ ਮਾਰੀਆਂ ਉਹਦਾ ਫੈਸਲਾ ਜਿਹੜਾ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਸੁਣਾਇਆ ਆ, ਉਸ ਦੇ ਤਹਿਤ ਜਿਹੜਾ ਉਹ ਕੀਤਾ ਆ। ਹੋ ਸਕਦਾ ਵੀ ਇਸ ਦੇ ਵਿੱਚ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਟੈਕਨੀਕੈਲਿਟੀ ਦੇ ਉੱਤੇ ਕੈਲੀਫੋਰਨੀਆ ਜਾਂ LA ਵਾਲੇ ਫਿਰ ਦੁਬਾਰਾ ਕੋਈ ਲਾ ਸੂਟ ਜਿਹੜਾ ਇਸ ਚੀਜ਼ ਦੇ ਉਲਟ ਕਰ ਸਕਦੇ ਜਿਹੜੇ ਹੋਣ। ਇਹ ਮਸਲੇ ਤਾਂ ਕਾਫੀ ਜ਼ਿਆਦਾ ਅਦਾਲਤਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਹਨਾਂ ਦੀ ਖਿੱਚੋਤਾਣ ਚੱਲਦੀ ਹੀ ਰਹਿਣੀ ਆ। ਸੁਪਰੀਮ ਕੋਰਟ ਦੀ ਹੋਈ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਨੂੰ ਮੰਗ ਕੀਤੀ ਆ ਵੀ ਕਹਿੰਦੇ ਵੀ ਜਿਹੜੀ ਫੋਰਨ ਏਡ ਜਿਹੜੀ ਬਿਲੀਅਨਸ ਆਫ ਡਾਲਰ ਦੇ ਵਿੱਚ ਆ ਉਸ ਨੂੰ ਫਰੀਜ਼ ਕਰਨ ਦਾ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਹੱਕ ਦਿੱਤਾ ਜਾਵੇ। ਇਹ ਵੀ ਐਮਰਜੈਂਸੀ ਡਾਕਟ ਦੇ ਵਿੱਚ ਜਿਹੜੇ ਕੇਸ ਸੁਣਵਾਈ ਅਧੀਨ ਪਾਉਣ ਦੇ ਲਈ ਸੁਪਰੀਮ ਕੋਰਟ ਦੇ ਡਾਕਟ 'ਚ ਇਹ ਕੇਸ ਅਰਜੀ ਜਿਹੜੀ ਉਹ ਹੁਣ ਲਾਈ ਗਈ ਆ। ਜਿਹੜੇ ਐਡਮਿਨਿਸਟ੍ਰੇਸ਼ਨ ਆ ਉਹ ਇਹ ਕਹਿ ਰਿਹਾ ਵੀ ਪ੍ਰੈਜ਼ੀਡੈਂਟ ਦੀ ਅਸਰਸ਼ਨ ਆ ਵੀ ਉਹ ਯੂਨੀਲੈਟਰਲ ਅਥਾਰਟੀ ਆ, ਵੀ ਇਕੱਲੇ ਆਪਣੇ ਪੱਧਰ ਦੇ ਉੱਤੇ ਜਿਹੜੀ ਕਾਂਗਰਸ ਦੇ ਦੁਆਰਾ ਸਪੈਂਡਿੰਗ ਬਜਟ ਕੀਤੀ ਗਈ ਆ, ਉਹਨਾਂ ਦੇ ਦੁਆਰਾ ਅਪਰੂਵ ਕੀਤੀ ਗਈ ਆ, ਉਸ ਨੂੰ ਵੀ ਰੋਕਣ ਦਾ ਜਿਹੜਾ ਉਹ ਅਖਤਿਆਰ ਰੱਖਦੇ ਹੈਗੇ ਆ। ਸੋ ਇਸ ਟੈਕਨੀਕੈਲਿਟੀ ਦੇ ਆਧਾਰ ਦੇ ਉੱਤੇ ਸੁਪਰੀਮ ਕੋਰਟ ਦੇ ਅੱਗੇ ਹੁਣ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਜਾ ਰਿਹਾ ਆ ਤੇ ਮੰਗ ਕਰ ਰਿਹਾ ਆ ਵੀ ਭਾਈ ਸਾਨੂੰ ਫੋਰਨ ਏਡ ਆ ਜਿਹੜੀ ਬਾਹਰਲੇ ਮੁਲਕਾਂ ਨੂੰ ਸਹਾਇਤਾ ਦਿੱਤੀ ਜਾਂਦੀ ਆ ਉਸ ਨੂੰ ਫਰੀਜ਼ ਕਰਨ ਦਾ ਹੱਕ ਦਿੱਤਾ ਜਾਵੇ। ਪ੍ਰੈਜ਼ੀਡੈਂਟ ਨੂੰ ਜਿਹੜਾ ਉਹ ਹੱਕ ਮਿਲਣਾ ਚਾਹੀਦਾ ਹੈਗਾ ਆ। ਸੋ ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਦੂਜੀ ਵਾਰ ਸਹੁੰ ਚੁੱਕੀ ਹੈ ਜਨਵਰੀ ਦੇ ਵਿੱਚ ਇਸ ਸਾਲ 'ਚ, ਟਰੰਪ ਹੁਣਾਂ ਨੇ ਬਹੁਤ ਸਾਰੀ ਜਿਹੜੀ ਪਾਵਰ ਆ ਬੇਸਿਕਲੀ ਕਾਂਗਰਸ ਦੀ ਆਪਣੇ ਕੋਲ ਐਗਜ਼ੈਕਟਿਵ ਆਰਡਰਸ ਦੇ ਜ਼ਰੀਏ ਖਿੱਚਣ ਦੀ ਕੋਸ਼ਿਸ਼ ਕੀਤੀ ਆ ਤੇ ਉਸ ਨੂੰ ਪੱਕਿਆ ਕਰਨ ਦੇ ਲਈ ਉਹਨਾਂ ਨੇ ਹੁਣ ਅਦਾਲਤ ਦਾ ਸਹਾਰਾ ਵੀ ਲੈ ਰਹੇ ਆ। ਇਹਨਾਂ ਦੇ ਪਹਿਲੇ ਕਾਰਜਾਂ ਦੇ ਵਿੱਚੋਂ ਹੀ ਸੀਗਾ ਵੀ ਜਿਹੜੀ $30 ਬਿਲੀਅਨ ਦੀ ਜਿਹੜੀ US ਦੀ AID ਜਿਹੜੀ USAID US ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਉਸ ਨੂੰ ਭੰਗ ਕੀਤਾ, ਬੰਦ ਕੀਤਾ। ਕਾਂਗਰੈਸ਼ਨਲ ਜਿਹੜੇ ਆ ਉਹਨਾਂ ਨੇ $430 ਬਿਲੀਅਨ ਦੀ ਜਿਹੜੀ ਫੈਡਰਲ ਸਪੈਂਡਿੰਗ ਜਿਹੜੀ ਉਹਨਾਂ ਨੇ ਅਪਰੂਵ ਕੀਤੀ ਹੋਈ ਸੀ ਉਹ ਹੋਲਡ ਦੇ ਉੱਤੇ ਪੈ ਗਈ। ਕ੍ਰਿਟਿਕਸ ਕਹਿੰਦੇ ਆ ਵੀ ਇਹ ਸੰਵਿਧਾਨ ਦੀ ਉਲੰਘਣਾ ਹੈਗੀ ਆ। ਕਾਂਗਰਸ ਦੇ ਕੋਲ ਪਰਸ ਦੀ ਪਾਵਰ ਆ ਪਰ ਰਾਸ਼ਟਰਪਤੀ ਟਰੰਪ ਉਹ ਪਾਵਰ ਵੀ ਆਪਣੇ ਕੋਲ ਪ੍ਰੈਜ਼ੀਡੈਂਸ਼ੀਅਲ ਅਹੁਦੇ ਦੇ ਅੰਡਰ ਜਿਹੜੀ ਉਹ ਲੈ ਕੇ ਆਉਣਾ ਚਾਹੁੰਦੇ ਆ। ਸੋ ਇਹ ਹੁਣ ਐਮਰਜੈਂਸੀ ਦੇ ਵਿੱਚ ਇੱਕ ਕੇਸ ਸੁਪਰੀਮ ਕੋਰਟ ਦੇ ਮੋਹਰੇ ਲਿਆਂਦਾ ਜਾ ਰਿਹਾ ਆ ਜਿਹਦੇ ਵਿੱਚ ਹੁਣ ਇਸ ਦਾ ਫੈਸਲਾ ਹੋਊਗਾ ਵੀ ਕੀ ਰਾਸ਼ਟਰਪਤੀ ਦੇ ਕੋਲ ਇਹ ਅਖਤਿਆਰ ਹੈਗਾ ਆ ਵੀ ਕਾਂਗਰਸ ਨੇ ਜਿਸ ਫੰਡਿੰਗ ਨੂੰ ਹਰੀ ਝੰਡੀ ਦਿੱਤੀ ਆ ਵੀ ਉਸ ਨੂੰ ਆਪਣੇ ਪੱਧਰ ਦੇ ਉੱਤੇ ਰੋਕ ਸਕਣ। ਅਗਲੀ ਖਬਰ ਵੱਲ ਚਲੀਏ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕਾਈਜ਼ਰ ਹਸਪੀਟਲ ਦੇ 600 ਤੋਂ ਵੱਧ ਜਿਹੜੇ ਰਜਿਸਟਰਡ ਨਰਸਿਸ ਆ, ਹੈਲਥ ਕੇਅਰ ਵਰਕਰਸ ਆ, ਉਹ ਅੱਜ ਸਟ੍ਰਾਈਕ ਦੇ ਉੱਤੇ ਆ। 24 ਘੰਟੇ ਲਗਾਤਾਰ ਵਾਕਆਊਟ ਕਾਈਜ਼ਰ ਦੇ EMPLOYEES ਵੱਲੋਂ ਹੋ ਰਿਹਾ। ਓਕਲੈਂਡ ਤੇ ਇਹਦੇ ਨਾਲ 19 ਹੋਰ ਹਸਪਤਾਲ ਜੋ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਕਾਈਜ਼ਰ ਹਸਪੀਟਲਸ ਤੇ ਮੈਡੀਕਲ ਆਫਿਸਸ ਖੁੱਲੇ ਰਹੂਗੇ ਈਵਨ ਦੋ ਇੱਕ ਦਿਨ ਦੀ ਸਟ੍ਰਾਈਕ ਹੈਗੀ ਆ। ਨਰਸਸ ਯੂਨੀਅਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਮੇਨ ਕੰਸਰਨ ਹੈਗਾ ਆ ਅਨਸੇਫ ਸਟਾਫਿੰਗ ਲੈਵਲਸ ਹੈਗਾ, ਜਿਹਦੇ ਕਰਕੇ ਪੇਸ਼ੈਂਟ ਕੇਅਰ ਦਾ ਬਹੁਤ ਜ਼ਿਆਦਾ ਰਿਸਕ ਹੈਗਾ ਆ। 630 ਦੇ ਕਰੀਬ ਫਿਜ਼ੀਸ਼ੀਅਨ ਅਸਿਸਟੈਂਟਸ ਤੇ 60 ਦੇ ਕਰੀਬ ਐਕੂਪੰਕਚਰਿਸਟ ਜੋ ਹੈਗੇ ਆ ਉਹ ਉਹਨਾਂ ਦਾ ਸਾਥ ਦੇਣਗੇ। ਸੋ ਕਾਈਜ਼ਰ ਦੇ ਮੁਤਾਬਕ 1300 ਦੇ ਕਰੀਬ ਜੋ EMPLOYEES ਆ ਉਹ ਆਊਟ ਹੋਣਗੇ। 90,000 ਦੇ ਕਰੀਬ ਕਾਈਜ਼ਰ ਦੇ EMPLOYEE ਨਾਰਦਰਨ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਕਾਈਜ਼ਰ ਪਰਮਾਨੈਂਟ ਨੇ ਇਹ ਕਿਹਾ ਵੀ ਜਿਹੜੀ ਸਟ੍ਰਾਈਕ ਆ ਬੜੀ ਡਿਸਅਪੁਆਇੰਟਿੰਗ ਹੈਗੀ ਆ ਕਿਉਂਕਿ ਇੱਕ ਪਾਸੇ ਅਸੀਂ ਨੈਗੋਸ਼ੀਏਸ਼ਨ ਜ਼ਰੂਰ ਕਰ ਰਹੇ ਹਾਂ ਯੂਨੀਅਨ ਦੇ ਨਾਲ, ਕਈ ਡੇਟਸ ਜਿਹੜੀਆਂ ਆ ਸਤੰਬਰ ਦੇ ਵਿੱਚ ਸੈਟਅਪ ਵੀ ਕੀਤੀਆਂ ਗਈਆਂ ਹੈਗੀਆਂ। ਦੂਜੇ ਪਾਸੇ ਹੁਣ ਜਿਹੜੇ ਸਾਡੇ ਪੇਸ਼ੈਂਟਸ ਆ ਉਹ ਇਸ ਤੋਂ ਸਫਰ ਕਰਨਗੇ। ਸੋ ਕਾਈਜ਼ਰ ਹਸਪੀਟਲਸ ਦੇ ਵਿੱਚ ਅੱਜ ਕਾਫੀ ਵੱਡੀ ਜਿਹੜੀ ਸਟ੍ਰਾਈਕ ਆ ਪੂਰੇ ਨਾਰਦਰਨ ਕੈਲੀਫੋਰਨੀਆ 'ਚ 20 ਦੇ ਕਰੀਬ ਜਿਹੜੇ ਹਸਪਤਾਲ ਆ ਉੱਥੇ। ਜੀ, ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੀ ਹੈ, ਰਸ਼ੀਆ ਨੇ ਇੱਕ ਕਾਫੀ ਵੱਡਾ ਜਿਹੜਾ ਅਟੈਕ ਆ ਉਹ ਯੂਕਰੇਨ ਦੇ ਉੱਤੇ ਕੀਤਾ ਆ। ਇਸ ਵਾਰ ਯੂਕਰੇਨ ਦੀ ਰਾਜਧਾਨੀ ਕੀਵ ਦੀ ਜਿਹੜੀ ਪਾਵਰ ਫੈਸਿਲਿਟੀ ਆ ਉਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਆ। ਥੋੜੇ ਦਿਨ ਪਹਿਲਾਂ ਯਾਦ ਹੋਣਾ ਹਰਜੋਤ ਸਿੰਘ ਜੀ, ਇਹਨਾਂ ਦੀ ਸੰਧੀ ਹੋਈ ਸੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਜਿਹੜਾ ਉਹ ਨਾ ਕਰਨ ਦੇ ਲਈ, ਪਰ ਉਹ ਸੰਧੀ ਵੀ ਕਰ ਲਈ, ਟਰੰਪ ਹੁਣਾਂ ਨਾਲ ਮੁਲਾਕਾਤ ਵੀ ਹੋ ਗਈ। ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਰਸ਼ੀਆ ਆਪਣੀਆਂ ਮਨਮਰਜ਼ੀਆਂ ਦੇ ਉੱਤੇ ਡਟਿਆ ਹੋਇਆ। ਟਰੰਪ ਹੁਣਾਂ ਨੇ ਇੰਨਾ ਕਹਿ ਦਿੱਤਾ, ਲਿਪ ਸਰਵਿਸ ਜਿਹਨੂੰ ਕਹਿੰਦੇ ਵੀ ਕਰ ਦਿੱਤੀ ਵੀ ਨਾਟ ਹੈਪੀ ਵਿਦ ਯੂਕਰੇਨ ਅਟੈਕਸ। ਰਸ਼ੀਆ ਦੇ ਦੁਆਰਾ ਇਸ ਵਾਰ ਇਹ ਮੰਨਿਆ ਜਾ ਰਿਹਾ ਵੀ 800 ਤੋਂ ਵੱਧ ਜਿਹੜੇ ਡਰੋਨਸ ਆ ਟਾਰਗੇਟਡ ਰੀਜਨਸ ਦੇ ਉੱਤੇ
ਜਿਹੜੇ ਉਹ ਹਮਲਾ ਕੀਤਾ ਗਿਆ ਆ, ਤੇ ਕਹਿੰਦੇ ਵੀ ਹੁਣ ਤੱਕ ਦਾ ਰਸ਼ੀਆ ਦੇ ਦੁਆਰਾ ਬਿਗੇਸਟ ਡਰੋਨ ਅਟੈਕ ਸੀਗਾ ਜਦੋਂ ਦੀ ਲੜਾਈ ਸ਼ੁਰੂ ਹੋਈ ਹੈਗੀ ਆ। ਸੋ ਉਹਨਾਂ ਦੇ ਵਿੱਚੋਂ 100 ਜਿਹੜੇ 142 ਤਾਂ ਡਰੋਨ ਉਹਨਾਂ ਨੇ ਓਵਰਨਾਈਟ ਯੂਕਰੇਨ ਦੇ ਵਿੱਚ ਲਾਂਚ ਕੀਤੇ ਸੀ। ਜਿਹੜੀ ਯੂਕਰੇਨ ਦੀ 에ਅਰ ਫੋਰਸ ਆ ਉਹਨਾਂ ਨੇ ਇਹ ਦਾਅਵਾ ਕੀਤਾ ਆ। ਇਹਨਾਂ ਦੇ ਵਿੱਚੋਂ 100 ਡਰੋਨ ਉਹ ਸੀਗੇ ਜਿਹੜੇ ਈਰਾਨ ਦੀਆਂ ਬਣੀਆਂ ਸ਼ਾਹੀਦ ਸਟ੍ਰਾਈਕ ਡਰੋਨਸ ਨੇ, ਤੇ ਰੈਸਟ ਡੀਕੋਏ ਕਰਾਫਟ ਜਿਹੜੇ ਆ ਉਹ ਵਰਤੇ ਗਏ ਆ। ਡਿਫੈਂਡਰਸ ਨੇ ਕਹਿੰਦੇ ਵੀ 112 ਡਰੋਨ ਰਾਹ ਦੇ ਵਿੱਚ ਹੀ ਨਸ਼ਟ ਜਿਹੜੇ ਉਹ ਕਰ ਦਿੱਤੇ ਸੀਗੇ, ਪਰ ਫਿਰ ਵੀ ਕਾਫੀ ਨੁਕਸਾਨ ਜਿਹੜਾ ਉਸ ਦੇ ਵਿੱਚ ਪਹੁੰਚਿਆ। ਯੂਕਰੇਨ ਦੀ ਜਿਹੜੀ એનર્ਜੀ ਮਿਨਿਸਟਰ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਜਿਹੜੀ ਥਰਮਲ ਜਨਰੇਸ਼ਨ ਫੈਸਿਲਿਟੀ ਆ ਕੀਵ ਦੇ ਵਿੱਚ, ਉਹ ਕਾਫੀ ਜ਼ਿਆਦਾ ਸ਼ੈਲਿੰਗ ਦੇ ਅੰਡਰ, ਗੋਲੀਬਾਰੀ ਦੇ ਅੰਡਰ ਜਿਹੜੀ ਉਹ ਆਈ ਆ, ਤੇ ਕਹਿੰਦੇ ਵੀ ਉਹਨਾਂ ਦਾ ਗੋਲ ਇੱਕ ਹੀ ਆ ਵੀ ਆਮ ਲੋਕਾਂ ਦੇ ਲਈ, ਯੂਕਰੇਨ ਦੇ ਲਈ ਮੁਸ਼ਕਲਾਂ ਜਿਹੜੀਆਂ ਆ ਉਹ ਹੋਰ ਜ਼ਿਆਦਾ ਵਧਣ। ਕਹਿੰਦੇ ਵੀ ਇਸ ਦੇ ਨਾਲ ਯੂਕਰੇਨ ਦੇ ਜਿਹੜੇ ਲੋਕਾਂ ਦੇ ਘਰ, ਹਸਪਤਾਲ, ਸਕੂਲ ਉਹ ਬਿਜਲੀ ਤੇ ਹੀਟ ਤੋਂ ਬਗੈਰ ਹੋਣਗੇ। ਹੁਣ ਸਿਆਲ ਜਿਹੜੇ ਉੱਥੇ ਢੁਕਣ ਵਾਲੇ ਆ, ਤੇ ਉਸ ਤੋਂ ਪਹਿਲਾਂ ਇਸ ਤਰੀਕੇ ਦਾ ਜਿਹੜਾ ਹਮਲਾ એનર્ਜੀ ਜਿਹੜੇ ਇਨਫਰਾਸਟ੍ਰਕਚਰ ਦੇ ਉੱਤੇ, ਉਹ ਕਾਫੀ ਜ਼ਿਆਦਾ ਨੁਕਸਾਨਦੇਹ ਯੂਕਰੇਨ ਲਈ ਸਾਬਤ ਹੋ ਸਕਦਾ ਹੈ। ਸੋ ਕਹਿੰਦੇ ਵੀ ਇਸ ਅਟੈਕ ਤੋਂ ਬਾਅਦ ਚ ਕੀਵ ਦੇ ਤੇ ਉਸਦੇ ਇਰਦ ਗਿਰਦ ਦੇ ਇਲਾਕਿਆਂ 'ਚ ਕਈ ਥਾਵਾਂ ਦੇ ਉੱਤੇ ਬਲੈਕ ਆਊਟ ਦਰਜ ਜਿਹੜੇ ਉਹ ਕੀਤੇ ਗਏ ਆ। ਰੈਸਕਿਊ ਤੇ એનર્ਜੀ ਵਰਕਰਸ ਇਸ ਟਾਈਮ ਮੁੜ ਬਿਜਲੀ ਦੀ ਬਹਾਲੀ ਦੇ ਲਈ ਲੱਗੇ ਹੋਏ ਨੇ। ਸੋ ਰਸ਼ੀਆ ਕਹਿੰਦੇ ਵੀ ਰੈਗੂਲਰਲੀ ਯੂਕਰੇਨ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਜਿਹੜਾ ਉਹ ਕਰਦਾ ਆ ਰਿਹਾ ਆ। ਉੱਦਾਂ ਜਿਹੜੇ ਕੀਵ ਦਰਿਆ ਦੇ ਕੰਢੇ 'ਚ ਵਸਿਆ ਜਿਹੜਾ ਇਹ ਸ਼ਹਿਰ ਆ, ਤੇ ਉੱਥੇ ਹੀ ਇਹਨਾਂ ਦੇ ਸਭ ਤੋਂ ਵੱਡੇ ਕਹਿ ਲਓ ਵੀ ਬਿਜਲੀ ਉਤਪਾਦਨ ਦੇ ਪਲਾਂਟ ਨੇ, ਤੇ ਉੱਥੋਂ ਤੱਕ ਤਾਂ ਕਹਿੰਦੇ ਵੀ ਰਸ਼ੀਆ ਵਾਲੇ ਆਲਰੇਡੀ ਪਹੁੰਚੇ ਹੀ ਜਿਹੜੇ ਉਹ ਹੋਏ ਨੇ। ਇਹਨਾਂ ਹਮਲਿਆਂ ਦੇ ਵਿੱਚ 9 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਯੂਰਪ ਦੇ ਐਲਾਈਜ਼ ਨੇ ਜ਼ਰੂਰ ਇਸ ਦੀ ਜਿਹੜੀ ਉਹ ਨਿੰਦਾ ਕੀਤੀ ਹੈਗੀ ਆ। ਸੋ ਇਹ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਟਰੰਪ ਹੁਣਾਂ ਨੂੰ ਸਵਾਲ ਵੀ ਜਿਹੜੇ ਕੀਤੇ ਗਏ ਸੀਗੇ ਵੀ ਪੀਸ ਡੀਲ ਦੇ ਲਈ ਕੀ ਜਿਹੜਾ ਇਸ ਟਾਈਮ ਸਭ ਤੋਂ ਵੱਡਾ ਅੜਿੱਕਾ ਆ, ਉਸ ਦਾ ਉੱਤਰ ਤਾਂ ਉਹਨਾਂ ਨੇ ਨਹੀਂ ਸੀ ਦਿੱਤਾ। ਜਦੋਂ ਪਿਛਲੇ ਹਫ਼ਤਿਆਂ ਦੇ ਵਿੱਚ ਯੂਕਰੇਨ ਵਾਲੇ ਤੇ ਯੂਕਰੇਨ ਵਾਲੇ ਤੇ ਯੂਰਪ ਵਾਲੇ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ। ਐਡੀਸ਼ਨਲ ਸੈਂਕਸ਼ਨਸ ਦੀਆਂ ਧਮਕੀਆਂ ਟਰੰਪ ਹੁਣੀ ਲਗਾਤਾਰ ਜਿਹੜੇ ਉਹ ਦਿੰਦੇ ਜਿਹੜੇ ਉਹ ਆ ਰਹੇ ਆ। ਸੋ ਹੁਣ ਦੇਖੋ ਕੀ ਹੁੰਦਾ। ਕਹਿੰਦੇ ਵੀ ਇਹਨਾਂ ਹਮਲਿਆਂ ਤੋਂ ਬਾਅਦ ਚ ਨਾਟੋ ਵਾਲਿਆਂ ਨੇ ਜਿਹੜੇ ਜੈਟਸ ਆ ਉਹਨਾਂ ਨੂੰ ਸਕ੍ਰੈਂਬਲ ਵੀ ਜਿਹੜਾ ਉਸ ਪਾਸੇ ਵੱਲ ਨੂੰ ਕੀਤਾ ਸੀਗਾ। ਸੋ ਕੀ ਬਣਦਾ ਹੈ, ਕੀ ਇਦਾਂ ਹੋਣ ਦੇ ਨਾਲ ਜੋ ਸਥਿਤੀ ਇੱਕ ਵਾਰੀ ਫੇਰ ਗਰਮਾ ਗਈ ਆ। ਉਧਰ ਜਿਹੜਾ ਰਸ਼ੀਆ, ਚਾਈਨਾ, ਇੰਡੀਆ ਤੇ ਕੋਰੀਆ ਇਕੱਠੇ ਜਿਹੜੇ ਉਹ ਹੋ ਰਹੇ ਆ, ਕੀ ਬ੍ਰਿਕਸ ਮਜ਼ਬੂਤ ਹੋ ਰਿਹਾ ਆ, ਕੀ ਜਿਹੜਾ ਇਹਦੇ ਵਿੱਚ ਅੱਗੇ ਬਣ ਜਾ ਰਿਹਾ ਹੈ। ਕਿਤੇ ਯੂਕਰੇਨ ਨਾਟੋ ਦਾ ਮੈਂਬਰ ਬਣ ਕੇ ਨਾ ਨਿਕਲੇ, ਇਹ ਲੜਾਈ ਹੋਰ ਵਧੂਗੀ ਜਾਂ ਘਟੂਗੀ, ਇਹਦੇ ਬਾਰੇ ਅਜੇ ਕੁਝ ਪਤਾ ਨਹੀਂ ਆ। ਰਾਸ਼ਟਰਪਤੀ ਟਰੰਪ ਹੁਣਾਂ ਦੇ ਉਹ ਦਾਅਵੇ ਕੈਂਪੇਨ ਦੇ ਵਿੱਚ ਵੀ 24 ਘੰਟਿਆਂ 'ਚ ਲੜਾਈ ਬੰਦ ਕਰਾ ਦਊਂਗਾ, ਉਹ ਹਾਲ ਦੀ ਘੜੀ ਖੋਖਲੇ ਹੀ ਜਿਹੜੇ ਉਹ ਨਜ਼ਰ ਆ ਰਹੇ ਆ। ਇੱਕ ਮੁਲਾਕਾਤ ਵੀ ਉਹਨਾਂ ਦੀ ਪੁਤਿਨ ਦੇ ਨਾਲ ਹੋ ਚੁੱਕੀ ਆ, ਪਰ ਫਿਰ ਵੀ ਅਜੇ ਜਿਹੜੀ ਲੜਾਈ ਆ ਉਹ ਰੁਕਦੀ ਨਜ਼ਰ ਨਹੀਂ ਆ ਰਹੀ ਹੈਗੀ। ਇੱਕ ਖਬਰ ਆਪਾਂ ਪੀਟਰ ਨਵਾਰੋ ਦੀ ਸਾਂਝੀ ਕਰਦੇ ਹਾਂ, ਫਿਰ ਬ੍ਰੇਕ ਲੈਂਦੇ ਹਾਂ। ਪੀਟਰ ਨਵਾਰੋ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਹੈਗੇ ਆ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਇੰਡੀਆ ਦਾ ਜੋ ਖਾਸ ਕਰਕੇ ਉਹ ਤੇਲ ਲੈ ਰਿਹਾ ਆ, ਉਹਨੂੰ ਲੈ ਕੇ ਕਾਫੀ ਟਵੀਟਸ ਕੀਤੇ ਸੀ। ਪਹਿਲਾਂ ਉਹਨਾਂ ਨੇ ਇੱਕ ਟਾਈਮ ਦੇ ਉੱਤੇ ਇੰਡੀਆ ਨੂੰ ਮਹਾਰਾਜਾ ਆਫ ਟੈਰਿਫਸ ਵੀ ਦੱਸਿਆ ਸੀ ਵੀ ਸਾਡੀਆਂ ਚੀਜ਼ਾਂ ਤੇ 2% ਤੱਕ ਟੈਰਿਫ ਲਾਉਂਦੇ ਆ, ਤੇ ਜਦੋਂ ਹੁਣ ਅਸੀਂ ਲਾਏ ਆ ਤਾਂ ਫਿਰ ਉਹ ਚੀਕਦੇ ਆ। ਇੱਕ ਟਾਈਮ ਦੇ ਉੱਤੇ ਉਹਨਾਂ ਨੇ ਲੌਂਡਰੋਮੈਟ ਫॉर ਦ ਕ੍ਰੈਮਲਿਨ ਕਰਕੇ ਵੀ ਇੰਡੀਆ ਨੂੰ ਰੈਫਰ ਕੀਤਾ ਸੀ, ਤੇ ਯੂਕਰੇਨ ਦੀ ਲੜਾਈ ਨੂੰ ਮੋਦੀ ਵਾਰ ਕਰਕੇ ਕਿਹਾ ਸੀ। ਰੀਸੈਂਟਲੀ ਜਿਹੜੇ ਆ ਜਦੋਂ ਤੋਂ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਖਾਸ ਕਰਕੇ ਜਿਹੜੇ ਬ੍ਰਾਹਮਣਸ ਆ ਉਹ ਪ੍ਰੋਫਿਟ ਕਰ ਰਹੇ ਹੈਗੇ ਆ ਇਨ ਦਾ ਐਟ ਦਾ ਐਕਸਪੈਂਸ ਆਫ ਦਾ ਇੰਡੀਅਨ ਪੀਪਲ। ਤੇ ਆਮ ਇੰਡੀਅਨ ਲੋਕਾਂ ਨੂੰ ਕੋਈ ਨਹੀਂ ਫਾਇਦਾ ਹੁੰਦਾ, ਕੁਝ ਜਿਹੜੇ ਬ੍ਰਾਹਮਣ ਜਿਨ੍ਹਾਂ ਦੀਆਂ ਕੰਪਨੀਆਂ ਹੈਗੀਆਂ ਉਹੀ ਪ੍ਰੋਫਿਟ ਕਰਦੇ ਹੈਗੇ ਆ। ਉਸ ਸੰਬੰਧ ਦੇ ਵਿੱਚ ਜੋ ਐਕਸ ਆ ਜਿਹੜਾ ਟਵਿੱਟਰ ਆ ਉਹਦੇ ਉੱਤੇ ਹੁਣ ਪੂਰੀ ਜਿਹੜੀ ਆਰਮੀ ਟਰੋਲ ਆ ਇੰਡੀਆ ਦੀ, ਉਹਨਾਂ ਨੇ ਕਾਫੀ ਕਮੈਂਟ ਜਿਹੜੇ ਆ ਪੀਟਰ ਨਵਾਰੋ ਦੇ ਉਲਟ ਪਾਣੇ ਸ਼ੁਰੂ ਕੀਤੇ, ਤੇ ਪੀਟਰ ਨਵਾਰੋ ਨੇ ਹੁਣ ਐਲੋਨ ਮਸਕ ਦੇ ਉੱਤੇ ਵੀ ਜਿਹੜਾ ਆ ਕਾਫੀ ਤੰਜ ਕੱਸਿਆ ਹੈਗਾ ਆ। ਤੇ ਨਵਾਰੋ ਨੇ ਇਹ ਕਿਹਾ ਵੀ ਜਿਹੜੇ ਫੈਕਟ ਚੈੱਕ ਆ ਉਹ ਜੋ ਖਾਸ ਕਰਕੇ ਐਲੋਨ ਮਸਕ ਨੂੰ ਜਾਂ ਉਸ ਦੀ ਕੰਪਨੀ ਨੂੰ ਚੈੱਕ ਕਰਨੇ ਚਾਹੀਦੇ ਹੈਗੇ ਆ, ਤਾਂ ਕਿ ਜਿਹੜੇ ਲੋਕ ਆ ਉਹ ਉੱਦਾਂ ਦੇ ਜਿਹੜੇ ਕਮੈਂਟ ਪਾਉਂਦੇ ਆ ਤੇ ਉਹਨਾਂ ਵੱਲ ਦੇਖਿਆ ਜਾ ਸਕਦਾ ਹੋਵੇ। ਸੋ ਜਦੋਂ ਤੋਂ ਹੀ ਉਹਨਾਂ ਨੇ ਇਹ ਬਿਆਨ ਦਿੱਤੇ ਆ ਇੰਡੀਆ ਦੀ ਬਾਬਤ, ਉਸ ਟਾਈਮ ਦੇ ਉੱਤੋਂ ਕਾਫੀ ਜ਼ਿਆਦਾ ਜਿਹੜਾ ਵਿਰੋਧ ਆ
ਪੀਟਰ ਨਵਾਰੋ ਦਾ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹਨਾਂ ਵੱਲੋਂ ਹੋ ਰਿਹਾ ਹੈਗਾ ਆ। ਪਰ ਇਹ ਸਾਰਿਆਂ ਨੂੰ ਪਤਾ, ਪੀਟਰ ਨਵਾਰੋ ਕਹਿੰਦਾ ਇਹ ਕਲੀਅਰ ਕੱਟ ਆ ਵੀ ਜਦੋਂ ਤੱਕ ਯੂਕਰੇਨ ਦੀ ਲੜਾਈ ਨਹੀਂ ਸ਼ੁਰੂ ਹੋਈ ਸੀ, ਤਦ ਤੱਕ ਬਹੁਤ ਹੀ ਘੱਟ ਜਿਹੜਾ ਗੈਸ ਆ, ਆਇਲ ਆ, ਉਹ ਇੰਡੀਆ ਵਾਲੇ ਖਰੀਦਦੇ ਸੀ ਰਸ਼ੀਆ ਤੋਂ। ਪਰ ਜਦੋਂ ਹੀ ਲੜਾਈ ਸ਼ੁਰੂ ਹੋਈ ਤੇ ਉਹ ਮਿਲੀਅਨਸ ਆਫ ਬੈਰਲ ਜਿਹੜਾ ਐਵਰੀ ਡੇ ਦੇ ਹਿਸਾਬ ਦੇ ਨਾਲ ਇੰਡੀਆ ਨੇ ਖਰੀਦਣਾ ਸ਼ੁਰੂ ਕੀਤਾ ਤੇ ਬਹੁਤ ਜ਼ਿਆਦਾ ਜਿਹੜਾ ਪ੍ਰੋਫਿਟ ਆ ਉਹਨਾਂ ਨੇ ਇਸ ਤੋਂ ਬਣਾਇਆ ਹੈ। ਜੀ, ਬਿਲਕੁਲ। ਸੋ ਨਵਾਰੋ ਹੋਣਾ ਨੇ ਚੰਗੇ ਜਿਹੜੇ ਆ ਉਹ ਖਿੱਚ ਕੇ ਰੱਖਿਆ ਆ ਭਾਰਤ ਨੂੰ। ਉਹਨਾਂ ਦਾ ਕੱਚਾ ਚੱਠਾ ਇੱਕ ਹਿਸਾਬ ਦੇ ਨਾਲ ਉਹ ਦੱਸ ਰਹੇ ਆ, ਜੋ ਉਹ ਕਰ ਰਹੇ ਆ ਉਸ ਨੂੰ ਨੰਗਿਆਂ ਜਿਹੜਾ ਉਹ ਕਰ ਰਹੇ ਆ। ਪਚਣਾ ਤਾਂ ਹੈ ਨਹੀਂ ਆ ਭਾਰਤ ਨੂੰ ਇਹ ਸਾਰੀ ਚੀਜ਼ ਨੂੰ। ਜਿਹੜੀ ਗੱਲ ਉਹਨਾਂ ਨੇ ਕਹੀ ਸੀ ਵੀ ਭਾਰਤ ਮਾਫੀ ਵੀ ਮੰਗੇਗਾ ਤੇ ਡੀਲ ਵੀ ਬਣਾਏਗਾ ਤੇ ਵਾਪਸ ਵੀ ਜਿਹੜਾ ਉਹ ਆਵੇਗਾ। ਸੋ ਹੁਣ ਦੇਖਦੇ ਆ ਵੀ ਅੱਗੇ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਇਸ ਬਾਬਤ ਜਿਹੜੀ ਉਹ ਬਣਦੀ ਆ। ਪਰ ਅਮਰੀਕਾ ਨੂੰ ਨਾਲ ਦੇ ਨਾਲ ਇਹ ਵੀ ਦੇਖਣਾ ਜਿਹੜਾ ਉਹ ਪੈਣਾ ਆ ਵੀ ਇੰਨਾ ਜਿਹੜਾ ਲਗਾਤਾਰ ਪੁਸ਼ ਵੀ ਜਿਹੜਾ ਉਹ ਕਰ ਰਹੇ ਆ, ਕਿਤੇ ਬ੍ਰਿਕਸ ਵਾਲੇ ਮੁਲਕ ਆਏ ਸਾਰੇ ਦੇ ਸਾਰੇ ਹੀ। ਸੋ ਇਹ ਉਸ ਪਾਸੇ ਵੱਲ ਨੂੰ ਤਾਂ ਨਹੀਂ ਜਿਹੜੀ ਆਪਣੀ ਕਾਰਵਾਈ ਤੇਜ਼ ਜਿਹੜੀ ਉਹ ਕਰ ਰਹੇ, ਕਿਤੇ ਕੈਟਲਿਸਟ ਦਾ ਕੰਮ ਤਾਂ ਨਾ ਜਿਹੜਾ ਉਹ ਹੋ ਜਾਊਗਾ। ਸੋ ਲੈਟਸ ਸੀ ਕਿ ਇਸ ਓਵਰਆਲ ਮਾਮਲੇ ਦੇ ਵਿੱਚ ਜਿਹੜਾ ਬਣਦਾ ਹੈ। ਪਰ ਪੀਟਰ ਨਵਾਰੋ ਹੋਣਾ ਨੇ ਇੱਕ ਹਿਸਾਬ ਦੇ ਨਾਲ ਟ੍ਰੇਡ ਦੇ ਮਾਮਲੇ ਦੇ ਵਿੱਚ ਭਾਰਤ ਨੂੰ ਇੱਕ ਹਿਸਾਬ ਦੇ ਨਾਲ ਨੰਗਿਆਂ ਕਰ ਦਿੱਤਾ ਆ ਤੇ ਉਹਨਾਂ ਨੂੰ ਸ਼ੀਸ਼ਾ ਜਿਹੜਾ ਉਹਨਾਂ ਨੇ ਜ਼ਰੂਰ ਦਿਖਾਇਆ ਆ ਵੀ ਹਾਂ ਭਾਈ, ਜੇ ਤੁਸੀਂ ਆਪ ਇਸ ਤਰੀਕੇ ਦੇ ਨਾਲ ਕਰਦੇ ਆ ਤੇ ਤੁਹਾਡੇ ਨਾਲ ਵੀ ਉਦਾਂ ਦੀ ਕਾਰਜਕਾਰੀ ਹੋ ਸਕਦੀ ਆ ਵੀ ਤੁਸੀਂ ਲਾਓ ਟੈਰਿਫ ਰੱਜ ਕੇ, ਤੇ ਜੇ ਅਸੀਂ ਟੈਰਿਫ ਲਾਉਣ ਦੀ ਗੱਲ ਕਰਦੇ ਆ ਤਾਂ ਫਿਰ ਤੁਹਾਨੂੰ ਜਿਹੜੀ ਉਹ ਤਕਲੀਫ ਜਿਹੜੀ ਉਹ ਹੋ ਰਹੀ ਆ। ਸੋ ਲੈਟਸ ਸੀ ਕੀ ਬਣਦਾ ਆ। ਤੇ ਆਪਾਂ ਖਬਰਾਂ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹਾਂ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਮਾਰਾਂਗੇ ਨਜ਼ਰ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੀਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਹੈ ਉਸ ਉੱਤੇ ਨਜ਼ਰ ਮਾਰਦੇ ਜਾਈਏ। ਰਾਸ਼ਟਰਪਤੀ ਟਰੰਪ ਹੋਣਾ ਦੇ ਉਲਟ ਜਿਹੜੀ ਜੈਨ ਕੈਰਲ ਨੂੰ $83 ਮਿਲੀਅਨ ਦੇਣ ਦੀ ਜੱਜਮੈਂਟ ਆਈ ਸੀ, ਅਪੀਲ ਕੋਰਟ ਨੇ ਉਸ ਨੂੰ ਇੱਕ ਵਾਰੀ ਫੇਰ ਬਰਕਰਾਰ ਰੱਖਿਆ ਆ। ਟਰੰਪ ਹੋਣਾ ਦੇ ਦੁਆਰਾ ਜਿਹੜੀ ਡੈਫੇਮੇਸ਼ਨ ਦਾ ਕੇਸ ਪਾਇਆ ਗਿਆ ਸੀ ਟਰੰਪ ਹੋਣਾ ਦੇ ਉਲਟ, ਉਸ ਫੈਸਲੇ ਦੇ ਉਲਟ ਇੱਕ ਵਾਰੀ ਫੇਰ ਅਪੀਲ ਕੋਰਟ ਦੇ ਵਿੱਚ ਉਹਨਾਂ ਨੇ ਅਰਜੀ ਜਿਹੜੀ ਉਹ ਲਗਾਈ ਸੀਗੀ। ਫੈਡਰਲ ਕੋਰਟ ਜਿਹੜਾ ਨਿਊਯਾਰਕ ਦੇ ਵਿੱਚ ਆ, ਉਹਨਾਂ ਨੇ $83.3 ਮਿਲੀਅਨ ਦੀ ਜੱਜਮੈਂਟ ਜੋ ਟਰੰਪ ਹੋਣਾ ਨੂੰ ਦੇਣ ਦੇ ਲਈ ਆਖਿਆ ਗਿਆ ਆ, ਜਿਹੜੀ ਮੈਗਜ਼ੀਨ ਦੀ ਕਾਲਮਿਸਟ ਸੀਗੀ ਜੀਨ ਕੈਰਲ ਨੂੰ, ਉਸ ਨੂੰ ਬਰਕਰਾਰ ਰੱਖਿਆ ਆ। ਅਦਾਲਤ ਨੇ ਕਿਹਾ ਹੈ ਵੀ ਟਰੰਪ ਹੋਣਾ ਨੇ ਕੋਈ ਵੀ ਅਜਿਹੀਆਂ ਗਰਾਊਂਡਸ ਆ ਉਹ ਆਇਡੈਂਟੀਫਾਈ ਕਰਨ ਦੇ ਵਿੱਚ ਨਾਕਾਮਯਾਬ ਰਹੇ ਨੇ, ਜਿਸ ਕਰਕੇ ਜਿਹੜੀ ਇਹਨਾਂ ਦੀ ਪਹਿਲੀ ਹੋਲਡਿੰਗ ਆ ਉਸ ਨੂੰ ਰੀਕਨਸਿਡਰ ਦੁਬਾਰਾ ਕੀਤਾ ਜਾਵੇ। ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਦੇ ਆਧਾਰ ਦੇ ਉੱਤੇ ਟਰੰਪ ਹੁਣੀ ਇਸ ਫਾਈਨ ਦੇ ਵਿੱਚੋਂ ਬਚਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀਗੇ। ਸੋ 2019 ਦੇ ਵਿੱਚ ਟਰੰਪ ਹੋਣਾ ਨੇ ਕੈਰਲ ਦੇ ਬਾਰੇ ਜਿਹੜਾ ਉਹ ਬੋਲਿਆ ਸੀਗਾ, ਉਲਟ ਬੋਲਿਆ ਸੀਗਾ, ਤੇ ਉਸ ਤੋਂ ਬਾਅਦ 'ਚ ਡੈਫੇਮੇਸ਼ਨ ਕੇਸ ਦੇ ਚੱਲਦਿਆਂ ਟਰੰਪ ਹੋਣਾ ਨੂੰ $83.3 ਮਿਲੀਅਨ ਦਾ ਹਰਜਾਨਾ ਭਰਨ ਦੇ ਲਈ ਅਦਾਲਤ ਨੇ ਆਖਿਆ ਸੀਗਾ। ਸੋ 3 ਜੱਜਾਂ ਦੇ ਜਿਹੜੇ ਪੈਨਲ ਆ ਉਹਨਾਂ ਨੇ ਡਿਸਾਈਡ ਜਿਹੜਾ ਉਹ ਕੀਤਾ ਵੀ ਟਰੰਪ ਹੋਣਾ ਨੇ ਐਟ ਮਿਨੀਮਮ ਰੈਕਲੈਸ ਡਿਸਰਿਕਾਰਡ ਰੱਖਿਆ ਟਰੁੱਥ ਨੂੰ ਜਿਹੜਾ ਉਹ ਲੈ ਕੇ। ਸੋ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ, ਇਹ ਸਾਰੀਆਂ ਚੀਜ਼ਾਂ ਕਹਿਣ ਦੇ ਨਾਲ ਜਿਹੜਾ ਅਦਾਲਤ ਨੇ ਟਰੰਪ ਹੋਣਾ ਦੀ ਉਸ ਇੱਕ ਹਿਸਾਬ ਦੇ ਨਾਲ ਅਰਜੀ ਨੂੰ ਕਹਿ ਸਕਦੇ ਆ ਵੀ ਸਾਈਡ ਤੇ ਕਰ ਦਿੱਤਾ, ਤੇ 83 ਮਿਲੀਅਨ ਦਾ ਜਿਹੜਾ ਡੈਫੇਮੇਸ਼ਨ ਸੀਗੀ ਸੈਟਲਮੈਂਟ ਉਸ ਨੂੰ ਬਰਕਰਾਰ ਰੱਖਿਆ ਆ। ਅਗਲੀ ਖਬਰ ਵੱਲ ਚੱਲੀਏ। ਇੱਕ ਮਾੜੀ ਖਬਰ ਆ ਰਹੀ ਹੈ। ਹਰਿਆਣੇ ਮੂਲ ਦਾ ਨੌਜਵਾਨ ਜੋ ਲਾਸ ਐਂਜਲਸ ਦੇ ਵਿੱਚ ਇੱਕ ਸਟੋਰ ਦੇ ਬਾਹਰ, ਜਿਹੜਾ ਸਟੋਰ ਸੀਗਾ ਗਰੋਸਰੀ ਸਟੋਰ ਸ਼ਾਇਦ, ਉਹਦੇ ਬਾਹਰ ਐਜ਼ ਏ ਸਿਕਿਉਰਿਟੀ ਗਾਰਡ ਕੰਮ ਕਰਦਾ ਸੀ, ਤੇ ਉੱਥੇ ਇੱਕ ਕਸਟਮਰ ਜੋ ਬਾਹਰ ਪਿਸ਼ਾਬ ਕਰ ਰਿਹਾ ਸੀ, ਉਸਨੇ ਉਸਨੂੰ ਰੋਕਿਆ ਵੀ ਭਈ ਇਹ ਪਬਲਿਕ ਪਲੇਸ ਹੈ, ਇੱਥੇ ਪਿਸ਼ਾਬ ਨਾ ਕਰ, ਤੇ ਉਸਨੇ ਉਸਨੂੰ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਹੈਗਾ ਆ। 26 ਸਾਲਾਂ ਦਾ ਕਪਲ ਨਾਮ ਦਾ ਨੌਜਵਾਨ, ਇਹ ਜੀਂਦ ਡਿਸਟ੍ਰਿਕਟ ਜੋ ਹਰਿਆਣੇ ਦਾ ਉੱਥੇ ਦਾ ਰਹਿਣ ਵਾਲਾ, ਲਾਸ ਐਂਜਲਸ ਦੇ ਵਿੱਚ ਇਹ ਸ਼ਨੀਚਰਵਾਰ ਸ਼ਾਮ ਨੂੰ ਜਿਹੜੀ ਆ ਘਟਨਾ ਵਾਪਰੀ ਹੈਗੀ ਆ। ਬਹੁਤ ਹੀ ਮਾੜੀ ਘਟਨਾ ਆ। ਬੰਦਾ ਦੇਖੋ ਕੰਮ ਕਰ ਰਿਹਾ ਸੀ, ਤੇ ਉਸਨੇ ਜਿਸ ਨੂੰ ਰੋਕਿਆ ਤੇ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਉਹਨੂੰ ਮਾਰ ਦਿੱਤਾ ਹੈਗਾ। ਕਹਿੰਦੇ ਵੀ ਯੂਐਸ ਦੇ ਵਿੱਚ 2022 ਚ ਆਇਆ ਸੀ ਉਹ, $45 ਲੱਖ ਲਾ ਕੇ। 2 ਭੈਣਾਂ ਆ ਤੇ ਉਹਦੇ ਪੇਰੈਂਟਸ ਹੈਗੇ ਆ। ਉਹਦਾ ਅੰਕਲ ਜਿਹੜਾ ਰਮੇਸ਼ ਕੁਮਾਰ ਆ, ਉਹ ਜੀਨ ਦੇ ਵਿੱਚ ਸੋ ਉਹਨਾਂ ਨੇ ਦੱਸਿਆ ਵੀ ਸਾਨੂੰ USA ਤੋਂ ਕਾਲ ਆਈ ਵੀ ਤੁਹਾਡਾ ਮੁੰਡਾ ਦੀ ਏਦਾਂ ਕਰਕੇ ਜਿਹੜੀ ਆ ਡੈਥ ਹੋ ਗਈ ਹੈਗੀ ਆ। ਸੋ ਉਹ ਪਰਿਵਾਰ ਹੁਣ ਕਹਿ ਰਿਹਾ ਵੀ ਜਿਹੜੀ ਉਹਦੀ ਜਿਹੜੀ ਬੋਡੀ ਆ ਉਸ ਨੂੰ ਜ਼ਰੂਰ ਇੰਡੀਆ ਦੇ ਵਿੱਚ ਪਹੁੰਚਾਇਆ ਜਾਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਹਰਿਆਣੇ ਮੂਲ ਦੇ ਨੌਜਵਾਨ ਆ, ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਇਦਾਂ ਦੇ ਜਿਹੜੇ ਆ ਮਾੜੀ ਘਟਨਾ ਦੇ ਵਿੱਚ ਡੈਥ ਹੋਈ ਹੈਗੀ ਆ। ਜੁਲਾਈ ਮਹੀਨੇ ਦੇ ਵਿੱਚ ਇੱਕ ਕਰਨਾਲ ਦਾ ਰਹਿਣ ਵਾਲਾ ਸੰਦੀਪ ਸਿੰਘ, ਉਸ ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਕਿਸੇ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਜਦੋਂ ਉਹ ਫੂਡ ਲਿਆ ਰਿਹਾ ਸੀ ਰੈਸਟੋਰੈਂਟ ਤੋਂ। ਇਸੇ ਤਰ੍ਹਾਂ ਫਰਵਰੀ 2020 ਦੇ ਵਿੱਚ ਇੱਕ ਕਰਨਾਲ ਦਾ ਰਹਿਣ ਵਾਲਾ ਮਨਿੰਦਰ ਸਿੰਘ, ਜਦੋਂ ਕਨਵੀਨੀਅੰਸ ਸਟੋਰ ਤੇ ਲਾਸ ਐਂਜਲਸ ਕੰਮ ਕਰਦਾ ਸੀ, ਉਹਨੂੰ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀ। ਇਹ ਵੀਟੀਅਰ ਸਿਟੀ ਦੇ ਵਿੱਚ ਜਿਹੜਾ ਸਟੋਰ ਸੀਗਾ। ਪਿਛਲੇ ਸਾਲ ਇੱਦਾਂ ਇੱਕ ਹੋਰ 25 ਸਾਲਾਂ ਦਾ ਮੋਨੂ ਵਰਮਾ, ਜੋ ਕਰਨਾਲ ਦਾ ਨਿਸਿੰਗ, ਉਹ ਉਸ ਨੂੰ ਮਾਰ ਦਿੱਤਾ ਗਿਆ ਸੀ ਨਿਊਯਾਰਕ ਦੇ ਵਿੱਚ। ਸੋ ਬਹੁਤ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਹਰ ਮਹੀਨੇ ਹਰ ਸਾਲ ਜਿਹੜੀਆਂ ਵਾਪਰ ਰਹੀਆਂ ਹੈਗੀਆਂ। ਜੀ, ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਕਰਦੇ ਜਾਈਏ। ਇਹ ਇਮੀਗ੍ਰੇਸ਼ਨ ਦੇ ਨਾਲ ਹੀ ਸੰਬੰਧਿਤ ਖਬਰ ਆ। ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਜਿਹੜਾ ਦੱਸਿਆ ਵੀ ਆਈਸ ਹੁਣ ਬੋਸਟਨ ਦਾ ਜਿਹੜਾ ਸ਼ਹਿਰ ਆ, ਸ਼ਿਕਾਗੋ ਵਾਲੇ ਤਾਂ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਆ, ਕਹਿੰਦੇ ਵੀ ਬੋਸਟਨ ਦੇ ਵਿੱਚ ਐਨਫੋਰਸਮੈਂਟ ਆਪਰੇਸ਼ਨ ਉਸ ਨੂੰ ਲਾਂਚ ਕਰਨ ਜਾ ਰਹੇ ਆ। ਪੇਟਰੀਅਟ 2.0 ਇਸ ਆਪਰੇਸ਼ਨ ਦਾ ਜਿਹੜਾ ਉਹ ਨਾਮ ਰੱਖਿਆ ਗਿਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਸ਼ਨੀਚਰਵਾਰ ਨੂੰ ਐਪੋਕਲਿਪਸ ਨਾਓ, ਵੀ ਦੁਨੀਆ ਜਿਹੜੀ ਬੇਸਿਕਲੀ ਖਤਮ ਹੋਣ ਜਾ ਰਹੀ ਹੈ, ਉਸ ਤਰੀਕੇ ਦੀ ਜਿਹੜੀ ਪੋਸਟ ਆ ਉਹ ਪਾਈ ਸੀਗੀ। ਉਹਨਾਂ ਨੇ ਫਿਰ ਕਿਹਾ ਵੀ ਸ਼ਿਕਾਗੋ ਨੂੰ ਹੁਣ ਪਤਾ ਲੱਗੂਗਾ ਡਿਪਾਰਟਮੈਂਟ ਆਫ ਵਾਰ ਦਾ, ਵੀ ਇਹ ਕਿਉਂ ਇਸ ਦਾ ਨਾਮ ਇਸ ਤਰੀਕੇ ਦੇ ਨਾਲ
ਰੱਖਿਆ ਗਿਆ ਹੈਗਾ ਆ। ਸੋ ਪਰ ਹੁਣ ਕਹਿੰਦੇ ਵੀ ਬੋਸਟਨ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਐਨਫੋਰਸਮੈਂਟ ਆਪਰੇਸ਼ਨ ਬੋਸਟਨ ਦਾ ਪੇਟਰੀਓਟ 2.0 ਉਸ ਨੂੰ ਲਾਂਚ ਕੀਤਾ ਜਾ ਰਿਹਾ ਹੈਗਾ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਇੱਕ ਜਿਹੜੀ ਅਪੀਲਸ ਕੋਰਟ ਵਾਲੀ ਤੁਸੀਂ ਆਲਰੇਡੀ ਖਬਰ ਸਾਂਝੀ ਕਰੀ ਲਈ ਆ, ਜਿਹੜੀ ਜੀ ਟਰੰਪ ਉਹਨਾਂ ਦੀ $83 ਮਿਲੀਅਨ ਦੀ ਜੱਜਮੈਂਟ ਵਾਲੀ ਸੀ। ਸੋ ਇੱਕ ਖਬਰ ਜਿਹੜੀ ਆ ਰਹੀ ਆ ਪ੍ਰਿਜ਼ਨੋ ਤੋਂ, ਕਹਿੰਦੇ ਵੀ ਜਿਹੜੇ ਫੈਡਰਲ ਇਮੀਗ੍ਰੇਸ਼ਨ ਨੇਬਰਹੁੱਡ ਚੈੱਕਸ ਹੋ ਰਹੇ ਆ, ਉਹਦਾ ਜਿਹੜਾ ਅਸਰ ਆ ਪ੍ਰਿਜ਼ਨੋ ਦੇ ਏਰੀਏ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪੈ ਰਿਹਾ ਹੈਗਾ। ਬਹੁਤ ਸਾਰੇ ਲੋਕ ਜਿਹੜੇ ਡਰੇ ਹੋਏ ਹੈਗੇ ਆ, ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹੈਗੇ, ਤੇ ਕੰਮਾਂ ਤੇ ਨਹੀਂ ਜਾ ਰਹੇ ਹੈਗੇ। ਕਹਿੰਦੇ ਵੀ ਪ੍ਰੈਜ਼ੀਡੈਂਟ ਕਲਿੰਟਨ ਦੇ ਟਾਈਮ ਦੇ ਉੱਤੇ ਇਹ ਪ੍ਰੈਕਟਿਸ ਸੀਗੀ ਨੇਬਰਹੁੱਡ ਚੈੱਕਸ ਦੀ, ਖਾਸ ਕਰਕੇ ਇਮੀਗ੍ਰੇਸ਼ਨ ਵਾਲੇ ਮਾਮਲੇ ਤੇ। ਹੁਣ ਇਹ ਦੁਬਾਰਾ ਕੀ ਫਿਰ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਗਸਤ ਮਹੀਨੇ ਦੇ ਵਿੱਚ ਅਨਾਉਂਸ ਕੀਤੀ ਆ, ਬ੍ਰਿੰਗ ਬੈਕ ਨੇਬਰਹੁੱਡ ਚੈੱਕਸ। ਸੋ ਉਹਦੇ ਕਰਕੇ ਇਕੱਲਾ ਪ੍ਰਿਜ਼ਨੋ ਨਹੀਂ ਆਪਾਂ ਕਹਿ ਸਕਦੇ, ਆਪਾਂ ਹੁਣ ਤੁਸੀਂ ਬੋਸਟਨ ਦੀ ਵੀ ਗੱਲ ਕੀਤੀ ਆ, ਸ਼ਿਕਾਗੋ ਦੀ ਵੀ ਗੱਲ ਕੀਤੀ ਆ, ਤੇ ਵਾਸ਼ਿੰਗਟਨ ਡੀਸੀ 'ਚ ਆਲਰੇਡੀ ਚੱਲ ਰਹੇ ਆ ਆਪਰੇਸ਼ਨ, ਲਾਸ ਐਂਜਲਸ ਕਿੰਨਾ ਹੋਇਆ। ਸੋ ਅਲਟੀਮੇਟਲੀ ਸਾਰੇ ਸ਼ਹਿਰਾਂ ਦੇ ਵਿੱਚ, ਜਿਸ ਤਰ੍ਹਾਂ ਟੋਮ ਹੋਮਨ ਨਹੀਂ ਕਹਿੰਦੇ ਆ ਵੀ ਅਸੀਂ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਆ ਚੈੱਕ ਕਰਾਂਗੇ, ਜਿੰਨੇ ਵੀ ਜਿਹੜੇ ਅਨਡਾਕੂਮੈਂਟਡ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਤੇ ਮਾਸ ਡਿਪੋਰਟੇਸ਼ਨ ਕੀਤੀ ਜਾਊਗੀ। ਇਹ ਆਪਾਂ ਤੁਹਾਡੇ ਨਾਲ ਖਬਰਾਂ ਹਰ ਰੋਜ਼ ਹੀ ਸਾਂਝੀਆਂ ਕਰਦੇ ਹਾਂ, ਤੇ ਅੱਜ ਸੁਪਰੀਮ ਕੋਰਟ ਨੇ ਉਹਨਾਂ ਨੂੰ ਹੋਰ ਜਿਹੜੀ ਪਾਵਰ ਦੇ ਦਿੱਤੀ ਆ ਵੀ ਹਾਂ, ਜੋ ਤੁਸੀਂ ਕਰ ਰਹੇ ਆ ਉਹ ਠੀਕ ਹੈਗਾ। ਜੀ ਅਗਲੀ ਜਿਹੜੀ ਅਸੀਂ ਗੱਲ ਕਰੀਏ, ਇਹ ਹੋਮ ਬਾਇਰਸ ਦੇ ਨਾਲ ਸੰਬੰਧਿਤ ਜਿਹੜੀ ਇਹ ਖਬਰ ਆ, ਰੀਅਲ ਸਟੇਟ ਦੇ ਨਾਲ ਸੰਬੰਧਿਤ ਖਬਰ ਆ। ABC ਨਿਊਜ਼ ਇਸ ਮੌਕੇ ਇਹ ਰਿਪੋਰਟ ਕਰ ਰਿਹਾ, ਕਹਿੰਦੇ ਵੀ ਹੋਮ ਬਾਇਰਸ ਦੀ ਇਸ ਟਾਈਮ ਸ਼ਾਰਟੇਜ ਜਿਹੜੀ ਉਹ ਚੱਲ ਰਹੀ ਆ, ਜਿਸ ਦੇ ਚੱਲਦਿਆਂ ਜਿਹੜੇ ਸੈਲਰਸ ਆ ਉਹਨਾਂ ਨੂੰ ਆਪਣੇ ਘਰਾਂ ਦੇ ਜਿਹੜੇ ਮੁੱਲ ਆ ਉਹਨਾਂ ਨੂੰ ਘਟਾਉਣਾ ਪੈ ਰਿਹਾ ਆ। ਕਹਿੰਦੇ ਵੀ ਜਿਹੜਾ ਸਲੰਪ ਆ ਉਹ ਲਗਾਤਾਰ ਡਰੈਗ ਹੋ ਰਿਹਾ ਆ। ਪਰ ਇਸ ਮਹੀਨੇ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਨੇ। ਸਟਾਕਸ ਦੇ ਵਿੱਚ ਅੱਜ ਉਛਾਲ ਵੀ ਆਇਆ ਇਸੇ ਖਬਰ ਦੇ ਨਾਲ ਜਾਂ ਇਸੇ ਕਿਆਸਰਾਈ ਦੇ ਨਾਲ ਵੀ ਇੰਟਰਸਟ ਰੇਟ ਕੱਟਸ ਇਸ ਮਹੀਨੇ ਆ ਸਕਦੇ ਆ ਜਦ ਫੈਡ ਨੇ ਮੀਟਿੰਗ ਕਰਨੀ ਆ। ਹਾਊਸਿੰਗ ਮਾਰਕੀਟ ਕਹਿੰਦੇ ਵੀ ਜਿਹੜੀ ਬਾਇਰ ਫਰੈਂਡਲੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਬਣ ਰਹੀ ਆ ਹੁਣ। ਪਹਿਲਾਂ ਲਗਾਤਾਰ ਪ੍ਰਾਈਸ ਪਹਿਲਾਂ ਵੱਧਦੇ ਰਹੇ ਆ। ਇੱਕ ਵਕਤ ਸੀਗਾ ਘਰਾਂ ਦੀਆਂ ਪ੍ਰਾਈਸਾਂ ਬਹੁਤ ਤੇਜ਼ੀ ਦੇ ਨਾਲ ਵੱਧ ਰਹੀਆਂ ਸੀ, ਸ਼ਾਰਟੇਜ ਸੀਗੀ, ਇਨਵੈਂਟੋਰੀ ਨਹੀਂ ਸੀਗੀ ਮਾਰਕੀਟ ਦੇ ਉੱਤੇ, ਤੇ ਹੋਮ ਓਨਰਸ ਆ ਜਿਹੜੇ ਸੈੱਲ ਕਰ ਰਹੇ ਆ, ਸੈਲਰਸ ਆ, ਉਹਨਾਂ ਨੂੰ ਅਪਰ ਹੈਂਡ ਸੀਗਾ ਕਈ ਸਾਲਾਂ ਤੱਕ ਜਿਹੜਾ ਹੋ ਰਿਹਾ। ਪਰ ਹੁਣ ਕਹਿੰਦੇ ਵੀ ਜਦ ਉਹਨਾਂ ਦਾ ਵੇਚਣ ਦਾ ਵਕਤ ਆਇਆ ਆ ਦੁਬਾਰਾ, ਤਾਂ ਹੁਣ ਉਹਨਾਂ ਦੇ ਲਈ ਹੁਣ ਉਲਟਾ ਕੰਮ ਆ। ਹੁਣ ਬਾਇਰ ਮਾਰਕੀਟ ਇੱਕ ਹਿਸਾਬ ਦੇ ਨਾਲ ਬਣ ਰਹੀ ਆ, ਤੇ ਕਹਿੰਦੇ ਵੀ ਇਹ ਹੁਣ ਗਿਵਨ ਸਿਚੁਏਸ਼ਨ ਨਹੀਂ ਆ। ਅਕ੍ਰੋਸ ਦਾ ਕੰਟਰੀ ਸੈਲਰਸ ਨੂੰ ਬੜੀ ਕਹਿੰਦੇ ਵੀ ਮੁਸ਼ਕਲ ਆ ਰਹੀ ਆ ਘਰ ਜਿਹੜੀ ਆ ਉਹ ਇਸ ਟਾਈਮ ਵੇਚਣ ਨੂੰ ਲੈ ਕੇ। ਹੋਮ ਸ਼ਾਪਰਸ ਦਾ ਮਾਰਕੀਟ ਦੇ ਵਿੱਚ ਉੱਡ ਜਾਣਾ ਜਾਂ ਉਹਨਾਂ ਦੀ ਅਫੋਰਡੇਬਿਲਿਟੀ ਤੋਂ ਬਾਹਰ ਹੋ ਜਾਣੇ ਘਰ, ਉਹ ਇੱਕ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਇਸ ਮਾਰਕੀਟ ਨੂੰ ਖਾ ਰਹੀ ਆ। ਇਕਨੋਮਿਕ ਆਊਟਲੁੱਕ, ਜੌਬ, ਮਾਰਗੇਜ ਰੇਟਸ, ਇਹ ਸਾਰਾ ਜਦੋਂ ਸੁਮੇਲ ਆਪਾਂ ਦੇਖਦੇ ਹਾਂ ਤਾਂ ਕਹਿੰਦੇ ਵੀ ਇਸ ਮਾਰਕੀਟ ਦੇ ਲਈ ਲਾਹੇਵੰਦ ਦਾ ਜਿਹੜਾ ਸੌਦਾ ਆ ਉਹ ਨਹੀਂ ਨਜ਼ਰ ਆ ਰਿਹਾ ਹੈਗਾ। ਸੋ ਰੀਜ਼ਨਸ ਆਪਣੇ ਸਾਹਮਣੇ ਹੀ ਆ ਵੀ ਕੀ ਸਿਚੁਏਸ਼ਨਸ ਦੇ ਕਰਦੇ ਆ। ਹਰਜੋਤ ਸਿੰਘ ਜੀ ਵੀ ਆਪਾਂ ਇਸ ਸਥਿਤੀ ਦੇ ਉੱਤੇ ਆਣ ਖੜੇ ਜਿਹੜੇ ਉਹ ਹੋਏ ਆ। ਕਹਿੰਦੇ ਵੀ ਇਸ ਟ੍ਰੈਂਡ ਦੇ ਉੱਦਾਂ ਬਾਵਜੂਦ ਫਿਰ ਵੀ ਜਿਹੜੀ ਹਾਊਸਿੰਗ ਮਾਰਕੀਟ ਆ ਸਮਹਾਉ ਜਿਹੜੀ ਉਹ ਮੈਨੇਜ ਕਰੀ ਜਾ ਰਹੀ ਆ। ਜਿਹੜੇ US ਦੇ ਵਿੱਚ ਹੋਮਸ ਆ ਉਹ ਪਿਛਲੇ ਜਿਹੜੇ ਕਹਿ ਲਓ ਵੀ ਸਾਲਾਂ ਦੇ ਮੁਕਾਬਲੇ ਥੋੜੇ ਜਿਹੇ ਘੱਟ ਜ਼ਰੂਰ ਵਿਕ ਰਹੇ ਆ, ਪਰ ਵਿਕ ਅਜੇ ਵੀ ਵਿੱਚ ਨਾਲ ਰਹੇ ਹੈਗੇ ਆ। ਨੈਸ਼ਨਲ ਮੀਡੀਅਨ ਹੋਮ ਲਿਸਟਿੰਗ ਜਿਹੜੀ ਪ੍ਰਾਈਸ ਆ ਉਹ ਜੁਲਾਈ ਮਹੀਨੇ ਦੇ ਵਿੱਚ ਥੋੜੀ ਜੀ ਹੋਰ ਵਧੀਆ realtor.com ਉਹ ਦੱਸ ਰਿਹਾ ਆ। ਇਸ ਮੌਕੇ ਮੀਡੀਅਨ ਪ੍ਰਾਈਸ ਘਰ ਦੀ ਅਮਰੀਕਾ 'ਚ $4,39,000 ਤੇ $450 ਦੇ ਉੱਤੇ ਦੱਸੀ ਜਿਹੜੀ ਉਹ ਜਾ ਰਹੀ ਆ। ਤੇ ਰੀਅਲ estate ਲਿਸਟਿੰਗ ਕੰਪਨੀ ਨੇ ਇਹ ਵੀ ਜਿਹੜਾ ਦੇਖਿਆ ਵੀ ਹੋਮ ਬਾਇਰ ਜਿਹੜੇ US ਹਾਊਸ ਹੋਲਡ ਇਨਕਮ ਜਿਹੜੀ ਅਫੋਰਡ ਕਰ ਰਹੇ ਆ, ਉਹ ਕਿੰਨੀ ਘੱਟੋ ਘੱਟ ਕਹਿੰਦੇ ਇਨਕਮ ਇਸ ਟਾਈਮ ਚਾਹੀਦੀ ਆ, ਉਹ 2,98,000 ਕਹਿੰਦੇ ਵੀ ਇਨਕਮ ਹੋਊਗੀ ਹਾਊਸ ਹੋਲਡ ਦੀ, ਤਾਂ ਤੁਸੀਂ ਘਰ ਜਿਹੜਾ ਉਹ ਅਫੋਰਡ ਕਰ ਸਕਦੇ ਆ। 20% ਡਾਊਨ ਪੇਮੈਂਟ, 30 ਈਅਰ ਮਾਰਗੇਜ ਦਾ ਜਿਹੜਾ ਫਿਕਸ ਰੇਟ ਆ ਐਵਰੇਜ ਦੇ ਹਿਸਾਬ ਦੇ ਨਾਲ ਉਹ 6.25% ਇਸ ਟਾਈਮ ਚੱਲ ਰਿਹਾ ਹੈਗਾ ਆ।
ਜੀ। ਅਗਲੀ ਖਬਰ ਵੱਲ ਚਲੀਏ, ਖਾਸ ਕਰਕੇ ਜਿਹੜਾ SB 509 ਬਿੱਲ ਹੈਗਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਹੋਪਫੁਲੀ ਉਹ ਅੱਜ ਜਾਂ ਕੱਲ੍ਹ ਨੂੰ ਸ਼ਾਇਦ ਫਲੋਰ ਤੇ ਜਾਊਗਾ ਅਸੈਂਬਲੀ ਤੇ, ਫਿਰ ਸੈਨੇਟ ਤੇ। ਉੱਥੋਂ ਜਦੋਂ ਪਾਸ ਹੁੰਦਾ ਫਿਰ ਉਹ ਗਵਰਨਰ ਦੇ ਕੋਲ ਜਾਣਾ ਹੈ। ਕੀ ਐਕਸ਼ਨ ਪਲਾਨ ਹੋਣਾ ਚਾਹੀਦਾ ਉਹ ਜ਼ਰੂਰ ਆਪਾਂ, ਤੁਸੀਂ ਸੁਣਦੇ ਰਹੋ ਸਾਡੇ ਸਾਰੇ ਪ੍ਰੋਗਰਾਮ, ਜਦੋਂ ਹੀ ਕੋਈ ਅਨਾਊਂਸਮੈਂਟ ਆਉਂਦੀ ਆ ਤੇ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਜੋ ਇੰਡੀਆ ਤੋਂ ਖਬਰਾਂ ਆ ਰਹੀਆਂ ਵੀ ਕਹਿੰਦੇ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਇੱਕ ਤਰ੍ਹਾਂ ਨਾਲ ਇਮੀਗ੍ਰੇਸ਼ਨ ਕੰਟਰੋਲ ਵੈਪੋਨਾਈਜ਼ ਕਰ ਰਹੀ ਆ, ਤਾਂ ਕਿ ਜਿਹੜਾ ਡਾਇਸਪੋਰਾ ਆ ਉਸਨੂੰ ਚੁੱਪ ਕੀਤਾ ਜਾ, ਉਹਨੂੰ ਚੁੱਪ ਕਰਾਇਆ ਜਾ ਸਕੇ। ਜੇ ਕੋਈ ਬਾਹਰ ਵਸਦਾ ਇੰਡੀਅਨ ਹੈਗਾ ਆ ਕਿਸੇ ਵੀ ਮੁਲਕ ਦੇ ਵਿੱਚ, ਜਾਂ ਭਾਰਤੀ ਮੂਲ ਦਾ ਬੰਦਾ ਆ, ਜੇ ਉਹ ਕਿਸੇ ਤਰ੍ਹਾਂ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਦਾ ਆ ਤੇ ਉਹਨਾਂ ਦੇ ਜਿਹੜੇ ਵੀਜ਼ੇ ਆ ਕੈਂਸਲ ਕੀਤੇ ਜਾ ਰਹੇ ਆ, ਉਹਨਾਂ ਦੇ OCI ਕਾਰਡਸ ਕੈਂਸਲ ਕੀਤੇ ਜਾ ਰਹੇ ਆ। ਉਹਦੇ ਵਿੱਚ ਮੈਜੋਰਟੀ 'ਚ ਉਹ ਆ ਜਿਹੜੇ ਜਰਨਲਿਸਟ ਹੈਗੇ ਆ, ਜਾਂ ਜਿਹੜੇ ਅਕੈਡਮੀਸ਼ੀਅਨ ਹੈਗੇ ਆ, ਜਾਂ ਜਿਹੜੇ ਪ੍ਰੋਫੈਸਰ ਹੈਗੇ ਆ। ਇੱਕ ਪ੍ਰੋਫੈਸਰ ਨਤੀਸ਼ਾ ਕੌਲ ਕਰਕੇ ਆ, ਉਹ ਪੋਲੀਟੀਕਲ ਤੇ ਇੰਟਰਨੈਸ਼ਨਲ ਰਿਲੇਸ਼ਨ ਦੇ ਪ੍ਰੋਫੈਸਰ ਆ ਯੂਨੀਵਰਸਿਟੀ ਆਫ ਵੈਸਟਮਿਨਿਸਟਰ ਦੇ ਵਿੱਚ, ਤੇ UK ਦੇ ਵਿੱਚ ਉਹ ਬਹੁਤ ਬੜੇ ਲੰਮੇ ਸਮੇਂ ਤੋਂ ਰਹਿੰਦੇ ਆ। 1997 ਤੋਂ ਉਹਨਾਂ ਨੇ ਪਿਛਲੇ ਸਮੇਂ 'ਚ 150 ਦੇ ਕਰੀਬ ਆਰਟੀਕਲਸ, ਖਾਸ ਕਰਕੇ ਡੈਮੋਕ੍ਰੇਸੀ ਨੂੰ ਲੈ ਕੇ, ਰਾਈਟ ਵਿੰਗ ਪੋਲਿਟਿਕਸ ਨੂੰ ਲੈ ਕੇ, ਇੰਡੀਅਨ ਪੋਲਿਟਿਕਸ ਤੇ ਕਸ਼ਮੀਰ, ਇਹਦੇ ਉੱਤੇ ਲਿਖੇ ਆ। ਤੇ ਉਹਨਾਂ ਦਾ ਜਿਹੜਾ OCI ਕਾਰਡ ਆ ਉਹ ਕੈਂਸਲ ਕਰ ਦਿੱਤਾ ਗਿਆ। ਕਹਿੰਦੇ ਵੀ ਸਾਡੇ ਜਿਹੜਾ ਕੌਂਸਟੀਟਿਊਸ਼ਨ ਦੇ ਮੁਤਾਬਕ ਸਾਡੇ ਮੁਲਕ ਨੂੰ ਤੁਹਾਡੇ ਕੋਲੋਂ ਖਤਰਾ ਹੈਗਾ। ਕਹਿੰਦੇ ਇਕੱਲਾ ਪ੍ਰੋਫੈਸਰ ਕੌਲ ਨਹੀਂ, ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਜਿਹੜੇ ਆ ਲੋਕ, ਉਹਨਾਂ ਦੇ ਨਾਂ ਆਏ ਆ। ਕਹਿੰਦੇ 150 ਦੇ ਕਰੀਬ ਲੋਕ ਆ, ਜਿਨ੍ਹਾਂ 'ਚ ਜਰਨਲਿਸਟ ਵੀ ਹੈਗੇ ਆ, ਕਈ ਪ੍ਰੋਫੈਸਰ ਵੀ ਹੈਗੇ ਆ, ਜਿਨ੍ਹਾਂ ਦੇ OCI ਕਾਰਡ ਜਿਹੜੇ ਕੈਂਸਲ ਕੀਤੇ ਗਏ ਹੈਗੇ ਆ। 2024 ਦੇ ਵਿੱਚ 57 ਦੇ ਕਰੀਬ ਜਿਹੜੇ OCI ਕਾਰਡ ਜਿਹੜੇ ਆ ਕੈਂਸਲ ਕੀਤੇ ਗਏ ਆ। ਉਸ ਤੋਂ ਪਹਿਲਾਂ ਵੀ ਕੀਤੇ ਗਏ ਆ। ਇਸੇ ਤਰ੍ਹਾਂ 2022 'ਚ ਅਸ਼ੋਕ ਸਵੈਨ ਕਰਕੇ ਇੱਕ ਸਵੀਡਨ ਬੇਸਡ ਅਕੈਡਮਿਕ ਦੇ ਵਿੱਚ ਕੰਮ ਕਰਨ ਵਾਲਾ ਪ੍ਰੋਫੈਸਰ ਆ, ਉਹਦਾ ਜਿਹੜਾ OCI ਕਾਰਡ ਵੀ ਇਸੇ ਕਰਕੇ ਕੈਂਸਲ ਕਰ ਦਿੱਤਾ ਗਿਆ ਸੀ ਵੀ ਉਹਨੇ ਸੋਸ਼ਲ ਮੀਡੀਆ ਤੇ ਕੁਝ ਪੋਸਟ ਪਾਈਆਂ ਸੀਆਂ ਤੇ ਉਹਨਾਂ ਨੂੰ ਕਹਿ ਦਿੱਤਾ ਜੀ ਇਹ ਜੀ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰ ਰਹੀਆਂ ਹੈਗੀਆਂ। ਰਾਫੇਲ ਸੈਟਰ ਇੱਕ US ਬੇਸਡ ਜਰਨਲਿਸਟ ਆ ਰੋਇਟਰਸ ਦੇ, ਤੇ ਉਹ ਸਾਈਬਰ ਸਿਕਿਉਰਿਟੀ, ਐਸਪੀਓਨਾਜ, ਅਬਿਊਜ਼ ਆਫ ਪਾਵਰ, ਇਹਦੇ ਤੇ ਉਹਨਾਂ ਨੇ ਆਰਟੀਕਲਸ ਲਿਖੇ ਆ। ਤੇ ਇੰਡੀਆ ਦੀ ਸਰਕਾਰ ਨੇ ਉਹਦਾ ਵੀ ਜਿਹੜਾ OCI ਕਾਰਡ ਆ ਉਹ ਕੈਂਸਲ ਕਰ ਦਿੱਤਾ ਹੈਗਾ। ਕਹਿੰਦੇ ਵੀ ਹਰ ਹਫ਼ਤੇ ਰਿਪੋਰਟਸ ਆ ਰਹੀਆਂ ਹੈਗੀਆਂ ਕਿਸ ਤਰ੍ਹਾਂ ਜਿਹੜਾ ਲੋਕਾਂ ਨੂੰ ਇੰਪ੍ਰਿਜ਼ਨਮੈਂਟ ਕੀਤੀ ਜਾ ਰਹੀ ਹੈ, ਇੰਟੀਮੀਡੇਟ ਕੀਤਾ ਜਾ ਰਿਹਾ, ਫਿਜ਼ੀਕਲ ਅਸੌਲਟ ਕੀਤਾ ਜਾ ਰਿਹਾ, ਡੈਫਾਮੇਸ਼ਨ ਕੀਤੀ ਜਾ ਰਹੀ ਹੈਗੀ ਆ, ਖਾਸ ਕਰਕੇ ਜਦੋਂ ਤੋਂ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਸੀ। ਉਸ ਤੋਂ ਬਾਅਦ 8000 ਦੇ ਕਰੀਬ ਜਿਹੜੇ ਅਕਾਊਂਟ ਆ ਸੋਸ਼ਲ ਮੀਡੀਆ ਦੇ, ਉਹ ਇੰਡੀਆ ਦੀ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਆ। Many of them belonging to journalists and media outlets such as Free Press Kashmir, BBC Urdu, The Wire। ਸੋ ਹੋਰ ਆਪਣੇ ਤਾਂ ਸਾਡਾ ਤੁਹਾਨੂੰ ਪਤਾ ਹੀ ਹੈ ਵੀ ਪੰਜਾਬੀ ਰੇਡੀਓ USA ਦਾ ਵੀ ਜਿਹੜਾ ਇੰਡੀਆ ਦੀ ਸਰਕਾਰ ਨੇ ਚੈਨਲ ਬੰਦ ਕੀਤਾ ਹੋਇਆ ਹੈਗਾ। ਸੋ ਇੰਡੀਆ ਦੀ ਜਿਹੜੀ ਸਰਕਾਰ ਆ, ਜਿਹੜੇ ਬਾਹਰ ਵਸਦੇ ਭਾਰਤੀ ਮੂਲ ਦੇ ਲੋਕ ਆ, ਜੇ ਉਹ ਕੋਈ ਸੱਚਾਈ ਸਾਹਮਣੇ ਲਿਆਉਣੀ ਚਾਹੁੰਦੇ ਹੈਗੇ ਆ ਕਿ ਕੀ ਕੁਝ ਉੱਥੇ ਵਾਪਰਿਆ, ਉਹਨਾਂ ਦੇ ਉੱਤੇ ਇਹ ਜਿਹੜਾ OCI ਕਾਰਡ ਨੂੰ ਲੈ ਕੇ, ਵੀਜ਼ੇ ਨੂੰ ਲੈ ਕੇ, ਇਹ ਜਿਹੜਾ ਆਪਣੀ ਪਾਵਰ ਆ ਉਹ ਯੂਜ਼ ਕਰ ਰਹੀ ਹੈਗੀ ਆ। ਸੋ ਹਾਲਾਂਕਿ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਹਮੇਸ਼ਾ ਹੀ ਆਪਣੇ ਕਹਿੰਦੇ ਆ ਵੀ ਜਿਹੜੇ ਭਾਰਤੀ ਬਾਹਰ ਵਸਦੇ ਹੈਗੇ ਆ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਮੁਲਕ ਦੀ ਡਿਵੈਲਪਮੈਂਟ ਦੇ ਲਈ ਕੰਟਰੀਬਿਊਟ ਕਰਨਾ ਚਾਹੀਦਾ ਹੈਗਾ। ਪਰ ਜੇ ਤੁਸੀਂ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦੇ ਆ ਤੇ ਤੁਸੀਂ ਉਸ ਮੁਲਕ ਦੇ ਵਿੱਚ ਜਿੱਥੇ ਤੁਸੀਂ ਜਨਮ ਲਿਆ ਉੱਥੇ ਜਾ ਵੀ ਨਹੀਂ ਸਕਦੇ। ਸੋ ਇਹ ਸਾਰਾ ਕੁਝ ਵਾਪਰਿਆ। ਇਹ ਕਿਸੇ ਨੇ, ਇੱਕ ਅਖਬਾਰ ਨੇ ਅੱਜ ਓਪੀਨੀਅਨ ਆਰਟੀਕਲ ਲਿਖਿਆ, ਹਾਊ ਇੰਡੀਆ ਇਜ਼ ਵੈਪਨਾਈਜ਼ਿੰਗ ਇਮੀਗ੍ਰੇਸ਼ਨ ਕੰਟਰੋਲ ਟੂ ਸਾਇਲੈਂਸ ਇਟਸ ਡਾਇਸਪੋਰਾ। ਬਿਲਕੁਲ, ਇਹ ਨੋਨ ਫੈਕਟ ਹੀ ਆ ਹਰਜੋਤ ਸਿੰਘ ਜੀ, ਵੀ ਜਿਸ ਤਰੀਕੇ ਦੇ ਨਾਲ ਭਾਰਤ ਇਮੀਗ੍ਰੇਸ਼ਨ ਦੀ ਜਿਹੜੀ ਆ ਉਸ ਦੇ ਨਾਲ ਲੋਕਾਂ ਦੀ ਜਿਹੜੀ ਬਾਂਹ ਮਰੋੜਦਾ ਆ, ਉਹਨਾਂ ਦੀ ਆਵਾਜ਼ ਨੂੰ ਜਿਹੜੀ ਉਹ ਚੁੱਪ ਕਰਾਉਂਦਾ ਆ। ਪਰ ਫਿਰ ਵੀ ਆਪਾਂ ਕਹਿੰਦੇ ਆ ਸਲੂਟ ਆ ਉਹਨਾਂ ਲੋਕਾਂ ਨੂੰ ਜੋ ਲਗਾਤਾਰ ਬੋਲਦੇ ਰਹਿੰਦੇ ਆ ਇਸ ਚੀਜ਼ ਦੇ, ਕਹਿ ਲਓ ਵੀ ਉਹ ਡਰਾਵੇ ਦੇ ਬਾਵਜੂਦ ਵੀ। ਤੇ ਇਹੀ ਚਾਹੀਦਾ ਆ ਵੀ ਨਿਆਂ ਦੀ, ਇਨਸਾਫ ਦੀ ਜਿਹੜੀ ਗੱਲ ਆ, ਵਧੀਕੀ ਦੀ ਜਿਹੜੀ ਗੱਲ ਆ, ਉਸ ਨੂੰ ਲੋਕ ਜੋ ਉਹਨਾਂ ਦੇ ਨਾਲ ਹੋ ਰਹੀ ਆ ਉਸ ਦੇ ਬਾਰੇ ਗੱਲਬਾਤ ਕਰਦੇ ਜਿਹੜੇ ਉਹ ਰਹਿਣ। ਸੋ ਇੱਥੋਂ ਹੀ ਸਪਸ਼ਟਤਾ ਜਿਹੜੀ ਉਹ ਆਉਂਦੀ ਹੈਗੀ ਆ। ਸੋ ਇੱਦਾਂ ਹੀ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ ਆ। ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਅੱਜ ਦਾ ਇੱਥੇ ਹੀ ਹੁਣ ਸਮਾਪਤ ਆ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ
ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਜੀ।